ਉਹਦੇ ਨਾਲ ਦਾ ਜਨਾਬ ਬਣਿਆ ਜੀ। ਇਹਦੀ ਵੀ ਇੱਕ ਅੱਖ ਸਕਾਈ ਬਲੂ ਆ ਤੇ ਇੱਕ ਅੱਖ। ਜਦੋਂ ਰੌਕੀ ਹੋਇਆ ਉਦੋਂ ਕਿੰਨੇ ਦਿੱਤੇ ਸੀਗੇ? 9 ਸਾਲ ਉਮਰ ਆ। 9 ਸਾਲ ਉਮਰ ਹੋ ਗਈ ਇਹਦੀ। ਭਾਈ ਦੂਸਰਾ ਬੱਚਾ ਲੈ ਕੇ ਆਇਆ, ਇਸੇ ਦਾ ਹੀ ਭਰਾ ਹੀ ਹੈ ਸਕਾ। ਹਾਂ ਤੁਸੀਂ ਮੈਨੂੰ ਲੱਗਦਾ ਆਏ ਪਹਾੜਾਂ ਵਾਲੇ ਪਾਸੋਂ ਕਿਤੋਂ ਜੀ? ਤੁਸੀਂ ਕੀ ਅਸੀਂ ਬੱਚਾ ਲਿਆਂਦਾ ਸੀ। ਦੁੱਧ ਨਹੀਂ ਪੀਤਾ ਨੇ ਮਾਂ ਦਾ? ਨਹੀਂ ਉਦੋਂ 4 ਮਹੀਨਿਆਂ ਦਾ। ਮਾਂ ਨੇ ਜਿਹੜੇ ਕੱਲ ਜਨਾਬ ਕੁੱਤੀ ਸੇਲ ਕਰਕੇ ਗਏ ਕੀ ਬਣਿਆ? ਸਹੀ ਦੱਸੀ ਮਾਂ ਦਾ। ਨਿੱਕਾ ਭਾਈ ਰੋਈ ਜਾਂਦੇ ਆ, ਉਹ ਕਹਿੰਦਾ ਨਹੀਂ ਕੁੱਤੀ ਮੇਰੀ ਵਾਪਸ ਲਿਆ ਕੇ ਦਿਓ ਸਾਨੂੰ। ਕੀ ਕਹਿੰਦਾ? ਦਿਲ ਨਹੀਂ ਲੱਗਦਾ ਤੋਂ ਬਗੈਰ? ਲੱਗਦਾ ਕਿ ਹਾਂ ਉਹਨੇ ਨਿੱਕੀ ਪਾਲੀ ਸੀ ਨਾ, ਰੋਟੀ ਨਹੀਂ ਉਹਨੇ ਰਾਤ ਦੀ ਖਾਧੀ। ਵਾਕਈ? ਹਾਂਜੀ ਹੈ ਹਾਂਜੀ। ਤੂੰ ਤਾਂ ਬੜੇ ਸ਼ੌਕ ਨਾਲ ਕੱਲ ਦੇ ਕੇ ਗਿਆ ਹੈਗਾ ਹੈ। ਗਲਤ ਉਹਨੂੰ ਨਹੀਂ ਮੰਨਣ ਦਿਆ। ਨਹੀਂ ਜੇ ਮੈਂ ਵੇਚ ਦਿੰਦਾ ਫਿਰ ਮੇਰੀ ਰਾਤ ਦੀ ਬੰਦੇ ਨਾਲ ਗੱਲ ਹੁੰਦੀ ਪਈ ਸੀ। ਮੈਂ ਟਿਕਟੌਕ ਤੇ ਵੀਡੀਓ ਲਾਈ ਹੋਈ ਸੀ। ਹਾਂਜੀ ਇਹ ਬਸ ਸਾਡੀ ਕਿਸਮਤ ਸੀ ਜਿਹੜੀ ਤੁਸੀਂ ਨੇ ਕੀਤੀ ਆ, ਦੇਤੀ ਸਾਨੂੰ ਵਾਪਸ। ਨਾ ਦੇ ਮੈਂ ਚੜਾ ਦਿੰਦਾ ਫਿਰ ਕੰਮ ਖਰਾਬ ਹੋ ਜਾਣਾ ਹੈ ਨਾ। ਹਾਂਜੀ ਭਰਾ ਰੋਂਦਾ ਹੀ ਰਹਿ ਜਾਣਾ ਇਹਦਾ। ਜਿਹਨਾਂ ਦੀ ਬੰਨੀ ਹੋਈ ਫੀਮੇਲ ਇੱਥੇ ਅੰਦਰ ਕਹਿੰਦਾ ਅਰਸਲਾਨ ਭਾਈ ਅਸੀਂ ਨਾ ਗਲਤੀ ਕਰ ਲਈ ਵੇਚ ਕੇ। ਮੈਂ ਕਿਹਾ ਚਲੋ ਯਾਰ ਤੁਸੀਂ ਲੈ ਜਾਓ ਭਾਈ ਆ ਕੇ ਵਾਪਸ। ਤੇ ਜਨਾਬ ਉਹਨਾਂ ਨੂੰ ਦਿੰਦੇ ਆ, ਫੀਮੇਲ ਲੈ ਕੇ ਜਾਂਦੇ ਨੇ ਵਾਪਸ। ਮੈਂ ਕੱਲ ਲਈ ਸੀਗੀ, ਵਲੌਗ 'ਚ ਵੀ ਵਿਖਾਈ ਸੀਗੀ ਤੇ ਵੀਡੀਓ ਵੀ ਨਹੀਂ ਮੈਂ ਜਨਾਬ ਟਿਕਟੌਕ 'ਤੇ ਵੀ ਲਾ ਰਿਹਾ ਆ। ਤੇ ਕਿਸੇ ਦੋਸਤ ਨੇ ਜਾਨਵਰ ਸੇਲ ਕਰਨਾ ਹੋਵੇ ਨਾ, ਉਹ ਪਹਿਲੇ ਸਲਾਹ ਕਰ ਲਿਆ ਕਰੋ ਯਾਰ ਤਸੱਲਾ ਦੇ ਨਾਲ, ਠੀਕ ਹੈ? ਸਾਰੇ ਬੰਦੇ ਤਸੱਲਾ ਨਾਲ ਸਲਾਹ ਕਰ ਲਿਆ ਕਰੋ, ਕਿਉਂਕਿ ਬਹੁਤ ਸਾਰੀ ਚੀਜ਼ਾਂ ਐਸੀਆਂ ਹੁੰਦੀਆਂ ਨੇ, ਕਈਆਂ ਨੇ ਫੈਮਿਲੀ 'ਚ ਪੈਟ ਰੱਖੇ ਹੁੰਦੇ ਆ, ਵਕਤੀ ਤੌਰ ਉਹ ਤੰਗ ਆ ਜਾਂਦੇ ਉਹਨਾਂ ਚੀਜ਼ਾਂ ਤੋਂ ਕਿ ਯਾਰ ਇਹ ਗੰਦ ਪਾਉਂਦਾ, ਤੰਗ ਕਰਦਾ ਵਾ, ਬਾਹਰ ਨਹੀਂ ਲਿਜਾ ਸਕਦੇ। ਪਰ ਜਦੋਂ ਜਾਨਵਰ ਨੂੰ ਬੰਦਾ ਦੇ ਪੈਂਦਾ ਨਾ, ਫਿਰ ਉਹਦੀ ਕਮੀ ਬੜੀ ਮਹਿਸੂਸ ਹੁੰਦੀ ਹੈ। ਜਿਸ ਜਗ੍ਹਾ ਤੇ ਬੰਨਿਆ ਹੁੰਦਾ ਵਾ, ਜਿਸ ਜਗ੍ਹਾ ਤੇ ਫਿਰਦਾ, ਉਹ ਚੀਜ਼ ਹੀ ਬੰਦੇ ਨੂੰ ਵੇਖ ਕੇ ਨਾ, ਜਿਵੇਂ ਸਾਡੇ ਕਹਿੰਦੇ ਨਾ, ਖਾਣ ਨੂੰ ਪੈਂਦੀ ਹੈ। ਜਿੱਦਾਂ ਸਾਨੂੰ ਪਤਾ ਅਸੀਂ ਫੇਸ ਕੀਤੀਆਂ ਸੀ, ਜਿੱਦਾਂ ਆਪਣੇ ਜਾਨਵਰ ਇੱਥੇ ਜਿੰਨੇ ਜ਼ਾਇਆ ਹੋਏ ਸੀਗੇ ਤੇ ਖੁੱਡੇ ਖਾਲੀ ਸਾਨੂੰ ਵੀ ਖਾਣ ਨੂੰ ਪੈਂਦੇ ਸੀਗੇ। ਇਸ ਕਰਕੇ ਜਿਹੜੇ ਵੀਰ ਨੇ ਚੀਜ਼ ਨੂੰ ਸੇਲ ਕਰਨਾ ਹੋਵੇ ਨਾ, ਤਸੱਲਾ ਨਾਲ ਤਹੰਮਲ ਨਾਲ ਪਹਿਲੇ ਸੋਚਿਆ ਕਰੋ ਯਾਰ, ਠੀਕ ਹੈ? ਕਿਉਂਕਿ ਬਹੁਤ ਸਾਰੇ ਦੋਸਤ ਸ਼ੌਕ ਵਾਸਤੇ ਵੀ ਸੇਲ ਕਰਦੇ, ਕੋਈ ਮਜਬੂਰੀ ਹੁੰਦੀ ਹੈ, ਕਿਸੇ ਨੂੰ ਲੋੜ ਹੁੰਦੀ ਹੈ, 100 ਵਾਅਦੇ ਘਾਟੇ ਹੁੰਦੇ ਆ। ਪਰ ਤਸੱਲੀ ਨਾਲ ਪਹਿਲੇ ਆਪਣਾ ਡਿਸੀਜਨ ਲਿਆ ਕਰੋ। ਤੇ ਇਸੇ ਤਰ੍ਹਾਂ ਆਪਣੇ ਉਸਮਾਨ ਭਾਈ ਨੇ ਇੱਧਰ ਦੇ ਸ਼ੇਖਪੁਰ ਦੇ ਪੱਲਾ ਆਲਮ ਕੀ ਦੇਨ 'ਚ ਬਣੀ ਬੱਚਾ ਪਾਲਿਆ, ਐਡਾ ਸੋਹਣਾ ਮੈਨੂੰ ਵੀਡੀਓ ਭੇਜਿਆ ਅਰਸਲਾਨ ਭਾਈ ਸੇਲ ਕਰਨਾ। ਮੈਂ ਖੈਰ ਹੋਵੇ ਤੂੰ ਤੁਹਾਡੇ ਚਾਵਾਂ ਨਾਲ ਪਾਲਿਆ, ਬਸ ਇਹਨੂੰ ਸੇਲ ਕਰ ਦਿਓ। ਮੈਂ ਕਿਹਾ ਦਿਹਾੜੀ ਦਾ ਟਾਈਮ ਲੈ, ਕੱਲ ਤੱਕ ਤਸੱਲਾ ਨਾਲ ਸੋਚ ਲਾ, ਰਿਲੈਕਸ ਹੋ ਤੇ ਫਿਰ ਮੈਨੂੰ ਦੱਸੀ। ਉਹਨੇ ਭਾਈ ਤਸੱਲਾ ਨਾਲ ਸੋਚਿਆ ਤੇ ਉਹਨੇ ਮੈਨੂੰ ਦੱਸਿਆ ਨਹੀਂ। ਹਫ਼ਤੇ ਪਹਿਲੇ ਫੋਨ ਆਇਆ, ਕਹਿੰਦਾ ਅਰਸਲਾਨ ਭਾਈ ਮੇਰਾ ਇਰਾਦਾ ਬਦਲ ਗਿਆ। ਮੈਂ ਕਿਹਾ ਮੈਂ ਸਮਝ ਗਿਆ ਤੇਰਾ ਮੈਸੇਜ ਨਹੀਂ ਨਾ, ਮੈਂ ਸਮਝ ਗਿਆ ਇਰਾਦਾ ਬਦਲ ਗਿਆ। ਇਸ ਕਰਕੇ ਤਸੱਲਾ ਨਾਲ ਸੋਚਿਆ ਕਰੋ। ਲੈ ਜਾਓ ਜਨਾਬੇ ਵਾਲੀ, ਹੁਣ ਫਿਰ ਅਸੀਂ ਕੀ ਕਹਿ ਸਕਦੇ ਹਾਂ? ਫਿਰ ਹਾਲੀ ਸਾਡੇ ਨਾਲ ਨਹੀਂ ਖੇਡ ਜਾਣਾ, ਖੇਡਣ ਲੱਗ ਪਈ ਹਲਾ। ਕਿੰਨਾ ਜਾਨਵਰ ਨੂੰ ਵੇਲਾ ਪਤਾ ਚੱਲ ਜਾਂਦਾ ਹੈ। ਕਿਆ ਬਾਤ ਹੈ ਯਾਰ। ਦੇਖ ਐ ਹੁੰਦਾ ਨਾ ਬੰਦੇ ਨਾਲ ਪਹਿਲਾਂ ਕਹਿੰਦੇ ਨਾ 16 ਸਾਲ ਵੀ ਪਾਉਂਦੇ ਰਹਾ, ਮੁਹੱਬਤ ਕਰਦੇ ਰਹਾ, ਬੰਦਾ ਵੇਫਾ ਹੀ ਨਿਕਲਦਾ ਹੈ। ਇਹ 16 ਘੰਟਿਆਂ 'ਚ ਵਫਾਦਾਰ ਹੁੰਦੇ, ਕਿੱਡੀ ਖੁਸ਼ ਹੋ ਗਈ ਦੇ ਮੁੰਡੇ ਦੇ ਜਾਨ ਆ ਗਿਆ ਹਨਾ, ਖੁਸ਼ ਹੋ ਗਿਆ। ਜੇ ਅਸੀਂ ਵੇਚ ਦਿੰਦੇ ਤੇ ਮੁੜ ਕੇ ਸਾਨੂੰ ਗਾਲਾਂ ਕੱਢਣੀਆਂ ਜਾਂਦੀਆਂ ਨਾ। ਰਾਤ ਦਾ ਬਈ ਬੜਾ ਪਰੇਸ਼ਾਨ ਆ। ਇਹਨੇ ਕਿਉਂ ਗਲਤ ਫੈਸਲਾ ਕੀਤਾ? ਨਾ ਅਕਲ ਵੀ ਆਈ ਹੋਣੀ ਕਿ ਨਹੀਂ ਆਈ ਹੋਣੀ ਨਾ ਅਕਲ? ਅੱਛੇ ਨਹੀਂ ਹੋਟਲ ਦਵਾਈ। ਹਾਂ ਕਰਦਾ ਤਾਂ ਫਟਾਫਟ ਪਟੇ ਦੇ ਆਰ ਪਾਰ ਕਰ ਲਾ। ਲੋ ਬਸ ਬਿੱਲੋ ਬੱਗੇ ਬਿੱਲਿਆਂ ਦਾ ਕੀ ਕਰਨਗੀ, ਬੱਗੇ ਬੱਗੇ ਬਿੱਲ ਆਰ ਪਾਰ ਕਰ ਲਾ। ਰੱਸੀ ਆ ਦੋਵਾਂ ਆਰ ਪਾਰ ਕਰ ਲਾ, ਬਸ ਠੀਕ ਆ। ਥੱਲੋਂ ਫੜ ਲਾ। ਚਲੋ ਜੀ, ਅੱਲਾ ਤੁਹਾਡਾ ਸ਼ੌਕ ਸਲਾਮਤ ਰੱਖੇ ਬਈ। ਧਿਆਨ ਨਾਲ ਸੱਟ ਨਾ ਦੇਵੇ ਤੁਹਾਨੂੰ ਕਿਤੇ। ਉਹ ਕਿੱਡੀ ਖੁਸ਼ ਆ, ਕੁੱਤੀ ਵੀ ਭੱਜਦੀ ਜਾ ਰਹੀ ਦੋਸਤੋ, ਵੇਖੋ ਜ਼ੋਰ ਮਾਰਦੀ ਜਾ, ਦੌੜਦੀ ਜਾ ਰਹੀ, ਬੜੀ ਖੁਸ਼ ਆ ਵੀ ਵੇਖੋ। ਹਾਏ 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 ਵੇਖ ਲੋ ਪੈਸੇ ਪੈਸਾ ਵੀ ਕਦੀ ਕਦੀ ਬੰਦੇ ਦਾ ਸ਼ੌਕ ਖਤਮ ਕਰਾ ਦਿੰਦਾ ਯਾਰ। ਕਸਵੇਲਾ ਰੀ ਦਿਲੀ ਦੁੱਖ ਹੋਇਆ ਅੱਜ ਬੰਦੇ ਵਾਲੀ ਗੱਲ ਵੇਖ ਕੇ। ਤਾਂ ਮੈਨੂੰ ਫੋਨ ਆਇਆ, ਮੈਂ ਚੱਲਾਂ ਤਿਆਰੀ ਕੀਤੀ, ਨਿਕਲਣ ਲੱਗਾ ਯਾਰ। ਮੈਂ ਕਿਹਾ ਯਾਰ ਮੇਰੀ ਰਾਤ ਦੀ ਬੰਦੇ ਨਾਲ ਗੱਲ, ਸ਼ੁਕਰ ਉਹਨੇ ਪੈਸੇ ਨਹੀਂ ਭੇਜ ਦਿੱਤੇ। ਹੁਣ ਵੀਡੀਓ ਬਣਾ ਲਈ, ਉਹਨੇ ਵੀ ਭੇਜ ਦਾਂਗਾ ਕਿ ਭਾਈ ਬੰਦੇ ਵਾਪਸ ਲੈ ਗਏ ਆ। ਤੇ ਦਿਲੀ ਦੁੱਖ ਹੋਇਆ ਕਿ ਅੱਲਾ ਮਾਫੀ ਦੇ, ਰੱਬ ਕਿਸੇ ਨੂੰ ਕੋਈ ਮਜਬੂਰੀ ਨਾ ਪਾਏ। ਸਾਡੀ ਤੇ ਦੁਆ ਜੀ ਸੋਹਣੇ ਰੱਬ ਅੱਗੇ। ਤੇ ਬਹਰਹਾਲ ਸ਼ੌਕ ਨਾਲ ਜਿਹੜੀ ਸ਼ਾਇਦ ਰੱਖੀ ਹੋਵੇ ਨਾ, ਉਹ ਵੇਚਣੀ ਬੜੀ ਔਖੀ। ਮੈਂ ਕਿਉਂ ਕਹਿੰਦਾ ਹੁੰਦਾ ਕਿ ਮੈਨੂੰ ਰੌਕੀ ਨਾ ਮੰਗਿਆ ਕਰੋ, ਮੈਂ ਨਹੀਂ ਦੇਣਾ। ਮੈਂ ਜਿਹੜੇ ਆਪਣੇ ਜਾਨਵਰ ਰੱਖੇ ਮੈਂ ਨਹੀਂ ਦੇਣੇ। ਮੈਨੂੰ ਇਹਨਾਂ ਨਾਲ ਮੁਹੱਬਤ ਆ। ਮੁਹੱਬਤ ਮੈਨੂੰ ਸਾਰਿਆਂ ਨਾਲ ਮੰਗ, ਜਿਹੜੀ ਮੁਹੱਬਤ ਮੈਨੂੰ ਇਹਨਾਂ ਦੇ ਨਾਲ ਆ ਨਾ, ਠੀਕ ਹੈ? ਤੇ ਉਹ ਮੈਂ ਵੀ ਨਹੀਂ ਵੇਚਦਾ, ਕਿਉਂਕਿ ਜਿਹੜਾ ਸ਼ੌਕ ਨਾਲ ਰੱਖਿਆ ਹੋਇਆ। ਮੈਂ ਸੇਲ ਪਰਚੇਜ਼ ਦਾ ਕੰਮ ਜ਼ਰੂਰ ਕਰਦਾ। ਇਹਨਾਂ ਨੇ ਬੱਚੇ ਲੈ ਕੇ ਸੇਲ ਕਰ ਲਵਾਂ, ਬਾਹਰੋਂ ਲੈ ਕੇ ਸੇਲ ਕਰ ਲਾ, ਮੈਨੂੰ ਉਹਨਾਂ ਨਾਲ ਕੋਈ ਫਰਕ ਨਹੀਂ ਪੈਂਦਾ। ਬਹਰਹਾਲ ਜਿਹੜੇ ਮੈਂ ਰੱਖੇ ਆ ਨਾ, ਮੈਨੂੰ ਵੀ ਉਹਨਾਂ ਦਾ ਕੋਈ ਲੱਖਾਂ ਕਰੋੜਾਂ ਵੀ ਦੇਵੇ ਤੇ ਮੈਂ ਕਹਿੰਦਾ ਮੈਂ ਉਹਨਾਂ ਦਾ ਵਾਲ ਵੀ ਨਾ ਲਾ ਕੇ ਦੇਵਾਂ। ਹਕੀਕਤ ਵਾਲੀ ਗੱਲ ਆ। ਤੇ ਇੱਕ ਮਾਸ਼ਾਅੱਲਾ ਆਪਣਾ ਨਵਾਂ ਗਲੌਕ ਆਇਆ ਵਾ ਛੋਟਾ, ਉਹਦੀਆਂ ਦੇ ਕਿਆ ਹੀ ਬਾਤਾਂ ਨੇ। ਰਾਤੀ ਵੀ ਉਹਨੂੰ ਫੀਡ ਕਰਾ ਕੇ, ਰਾਤ ਤੋਂ ਸਿਰੇ ਰਿਲੈਕਸ ਸ਼ੁਰੂ ਕਰਾ ਕੇ ਭਾਈ ਗਿਆ ਵਾ, ਕਿਉਂਕਿ ਜਿੰਨਾ ਉਹ ਛੋਟਾ ਬੱਚਾ ਆਪਣੇ ਹੱਥੀਂ ਪਾਲਣਾ, ਉਹਨਾਂ ਮੁਹੱਬਤ ਹੋਰ ਸਾਡੀ ਜ਼ਿਆਦਾ ਹੋ ਜਾਣੀ। ਮੁੜਿਆ ਇਹਦਾ ਸਾਡੇ ਲਈ ਵੱਡਾ ਮਾਨਾ ਟਾਈਮ ਬਣਾ। ਹਾਂਜੀ ਆਵੇ ਸਾਹਿਬ, ਇਸ ਬੰਦੇ ਕੋਲ ਨਾ ਮੈਨੂੰ 5 ਦਿਨ ਹੋ ਗਏ। ਅੱਜ ਇਹਨੂੰ ਭਲਾ ਕੀ ਕਿਹਾ ਸੀਗਾ? ਮੈਂ ਕਿਹਾ ਭਾਈ ਜੇ
ਸਵਾਰਾਂ ਨੇ ਰੋਟੀ ਤੇਰੇ ਕੋਲ ਨਾ ਖਾਧੀ ਤੇ ਅਗਲੇ ਦਿਨ ਮੇਰੇ ਚ ਦੱਸੀਆਂ ਅਸੀਂ ਲੈ ਕੇ ਆਵਾਂਗੇ ਰੋਟੀ ਨਾਲ ਜੁਰਮਾਨਾ। ਹਾਂ ਇਹ ਮੈਂ ਕਿ ਸਾਡੀ ਸਜ਼ਾ ਕਹਿੰਦਾ ਲੈ ਲਾਲ ਭਾਈ ਤੁਸੀਂ ਕੱਲ ਮੈਨੂੰ ਫੋਨ ਕੀਤਾ ਸੀ ਨਾ, ਉਹ ਮੈਂ ਮਸਰੂਫ ਸੀ। ਹਾਂ ਕੱਲ ਜਦੋਂ ਸਪਾਰਾ ਪੜਦਾ ਸੀ ਨਾ ਫਿਰ ਉਸ ਕਰਕੇ ਉਧਰੋਂ ਫਿਰ ਉਹ ਆ ਗਿਆ ਘੋੜੀ ਲੈ ਕੇ। ਹਾਂ ਉਹ ਲੇਟ ਹੋ ਗਏ ਯਾਰ। ਅੱਜ ਵੀ ਡਾਕਟਰ ਨੇ ਆਣਾ ਵਾ, ਡਾਕ ਘੋੜੇ ਦਾ ਟਾਈਮ ਆ, ਤੋਂ ਵਲੀਮਾ ਵੀ ਆ, ਵਲੀਮਾ ਵੀ ਆ ਉਹਦੇ ਬਾਬੇ ਰਹੀਮ ਦੇ ਭਰਾ ਦਾ। ਕੋਈ ਨਹੀਂ ਇਨਸ਼ਾਅੱਲਾ ਆਪਾਂ ਪਹੁੰਚ ਜਾਾਂਗੇ ਯਾਰ। ਵਲੀਮੇ ਤੇ ਹਵਾ ਹਾਜ਼ਰੀ ਲਵਾਉਣੀ ਯਾਰ। ਬੰਦੇ ਦਾ ਮੈਂ ਕਿਹਾ ਦਿਲ ਨਹੀਂ ਤੋੜਨਾ ਯਾਰ, ਬੜੀ ਮੁਹੱਬਤ ਕਰਦਾ ਬੰਦਾ, ਡੇਲੀ ਮੈਨੂੰ ਫੋਨ ਕਰਦਾ। ਚਾਹਤ ਨਾਲ ਹੀ ਹੁੰਦਾ। ਕਹਿੰਦਾ ਰਸਲਾਨ ਭਾਈ 2-3 ਦਿਨ ਹੋ ਗਏ ਮੈਂ ਕਿਤੇ ਨਿਕਲਿਆ ਹੀ ਨਹੀਂ ਕੰਮ ਕੇ ਤੁਸੀਂ ਆਉਣਾ ਯਾਰ। ਅੱਜ ਅਸੀਂ ਜਾਣਾ ਹੀ ਜਾਣਾ ਅੱਲਾ ਲੇਖੋ ਦਾ ਇਨਸ਼ਾਅੱਲਾ। ਜਿਹੜੇ ਰੱਖੇ ਭਾਈ ਲੈਣ ਵੀ ਸਟਾਫ ਤੇ ਆ ਦੇਖ ਲੈ, ਚੰਗਾ ਭਲਾ ਦੂਰ ਆ ਪਿੰਡ ਇਹਨਾਂ ਦਾ। ਹਾਂ ਉਹ ਲੋਕੇਸ਼ਨ ਵੀ ਭੇਜ ਸਕਦੇ ਸੀ ਨਾ। ਹੈਗੇ ਨੇ ਮੌਤਾਂ ਇਹ ਕਮ ਸੇ ਕਮ ਇੱਥੋਂ ਮੈਂ ਕਿਹਾ 5-7-8 ਕਿਲੋਮੀਟਰ ਹੋਣਾ। ਉਹਨਾਂ ਸਪੈਸ਼ਲ ਮੋਟਰਸਾਈਕਲ ਸਾਨੂੰ ਲੈਣ ਵਾਸਤੇ ਆਏ ਆ। ਬਾਬਾ ਤਾਂ ਇਹ ਕਿ ਨਹੀਂ ਦੱਸ ਪੰਜਾਬੀ ਜੋ ਫੈਮਿਲੀ ਜਿੰਦਾਬਾਦ ਜਿੰਦਾਬਾਦ ਜਿੰਦਾਬਾਦ। ਕੀ ਬਾਤ ਹੈ, ਨਜ਼ਾਰੇ ਆ ਗਏ। ਐ ਵੀਰੋ ਗਲੀਆਂ ਨੇ ਜਿੱਥੋਂ ਦੀ ਚੀਤਾ ਲੈ ਕੇ ਗਏ ਸੀਗੇ। ਚੀਤਾ ਨੇ ਸੀ ਜਿਹੜਾ ਅਗਰੈਸਿਵ ਡੌਗ ਜਿਹਨੂੰ 2 ਸੰਗਲ ਪਾਈ ਦੇ ਸੀ ਮਾਰ ਗਿਆ, ਜਿਹਨੂੰ ਟੀਕਾ ਲਾ ਕੇ ਖੋਲਿਆ ਸੀ, ਬੇਹੋਸ਼ ਕਰਕੇ ਪੱਟੇ ਪਏ ਸੀ। ਇਹਨਾਂ ਗਲੀਆਂ ਦੇ ਵਿੱਚੋਂ ਅਸੀਂ ਫਿਰਦੇ ਤੋਂ ਰਾਤ ਨੂੰ ਲੈ ਕੇ ਗਏ ਸੀਗੇ। ਸਾਨੂੰ ਉਹ ਬਲਾਲ ਭਾਈ ਨਾਲ ਵੀ ਰਾਬਤਾ ਕਰਦੇ ਜਿਨ੍ਹਾਂ ਕੋਲ ਲਿਆ ਸੀਗਾ ਚੀਤਾ। ਤੇ ਇੱਕ ਹੋਰ ਸ਼ਾਇਦ ਬੜਾ ਸਰਪ੍ਰਾਈਜ਼ ਆ ਉਹਨਾਂ ਦੇ ਕੋਲ। ਉਹ ਆ ਆਪਣੀ ਅੱਲਾ ਤਰਾ ਭਲਾ ਕਰੇ ਰੌਕੀ ਨਹੀਂ ਸੀ ਮੇਰੇ ਕੋਲ ਜਿਹੜਾ ਆ ਲੈ ਕੇ ਰੌਕੀ ਦੀ ਮਾਂ ਇਹਨਾਂ ਦੇ ਕੋਲ ਆ। ਰੌਕੀ ਇੱਥੇ ਪੈਦਾ ਹੋਇਆ ਸੀ ਇਹਨਾਂ ਦੇ ਘਰ। ਬਲਾਲ ਭਾਈ ਦੇ ਵੀ ਟਾਈਮ ਬਣਾਉਂਦੇ ਉਧਰ ਵੀ ਲਾਉਂਦੇ ਗੱਪਸ਼ਪ ਜਾਂਦੇ ਉਧਰ। ਜੀ ਵੀਰੋ ਚੈੱਕ ਕਰੋ ਠੀਕ ਹੈ ਜੀ। ਸਾਡੇ ਦਿੱਤੇ ਹੋਏ ਨਗੀਨੇ ਆ। ਛੋਟਾ ਜਿਹਾ ਬੱਚਾ ਇਹਨਾਂ ਨੂੰ ਮੈਂ ਦਿੱਤਾ ਸੀ ਫੀਮੇਲ ਜਿਹੜੀ ਹੈ, ਹੁਣ ਜਵਾਨ ਹੋ ਗਈ ਹੈ ਤੇ ਗਾਂ ਬਰੀਡ ਵੀ ਕਰ ਚੁੱਕੀ ਹੈ। ਇਹ ਜਦੋਂ ਆਪਾਂ ਕਮਾਂਡੋ ਲਿਆ ਸੀ ਨਾ ਉਦੋਂ ਛੋਟੇ ਛੋਟੇ ਬੱਚੇ, ਜਦੋਂ ਕਮਾਂਡੋ ਪਹਿਲੇ ਵਾਰੀ ਲੜਾਇਆ ਸੀਗਾ ਛੋਟੇ ਛੋਟੇ ਬੱਚੇ ਉਸ ਵਲੌਗ ਦੇ ਵਿੱਚ ਖੋਲੀ ਦੇ ਵਿੱਚ ਫਿਰਦੇ ਪਏ ਸੀ। ਇੱਕ ਮੇਲ ਮੈਂ ਇਹਦੇ ਨਾਲ ਗੁਜਰਾਤ ਭੇਜਿਆ ਸੀ ਜਿਹਦੀ ਅੱਖ ਤੇ ਨਿਸ਼ਾਨ ਸੀਗਾ, ਤੇ ਇੱਕ ਫੀਮੇਲ ਜਨਾਬੇ ਵਾਲੀ ਇਹ ਵਲੈਤੀ। ਇਹ ਕੱਕਾ ਕੁੱਤੇ ਦੀ ਜਨਾਬ ਧੀ ਹੈ ਠੀਕ ਹੈ, ਚਿੱਟੇ ਰੰਗ ਦੀ ਮਾਂ ਇਹਦੀ। ਇਹ ਕਾਣੀ ਜਿਹੜੀ ਕੁੱਤੀ ਸੀਗੀ ਉਹਦੇ ਜਨਾਬ ਵਾਲੀ ਬਲੱਡ ਲਾਈਨ ਦੇ ਵਿੱਚੋਂ ਬੱਚੇ ਆ। ਇਹ ਵੇਖੋ ਕਹਿ ਜਿਸਮ ਦੇ ਉੱਤੇ ਕਿਦਾਂ ਰੇਸ਼ਮ ਵਰਗਾ ਪਿਓਰ ਵਲੈਤੀ, ਪੂਛ ਵੀ ਸੋਹਣੀ, ਜਾਨਵਰ ਦੀ ਚੱਸ ਵੀ ਪੂਰੀ। ਹਾਂਜੀ ਅਮਦਾ ਭਾਈ ਸਾਡੇ ਦਿੱਤੇ ਤੋਹਫੇ ਮਜ਼ਾ ਆਇਆ ਕਿ ਨਹੀਂ ਦੱਸੋ ਫਿਰ? ਹੈ ਸ਼ਾਇ ਹੈ ਕਿ ਨਹੀਂ ਦੱਸੋ ਫਿਰ? ਬਿਲਕੁਲ ਇਸ ਤਰ੍ਹਾਂ ਚੀਜ਼ ਤਾਂ ਬਹੁਤ ਅੱਛੀ ਤਾਂ ਬਣੀ ਹੈ ਨਾ, ਕੋਈ ਸਵਾਦ ਆਇਆ ਨਾ ਸ਼ੌਕ ਦਾ? ਚੱਸ ਆ ਗਈ ਕਿ ਨਹੀਂ? ਅਜੇ ਤੇਰਾ ਬੱਚਾ ਵੀ ਹੈ ਜੀ। ਹਾਂ ਬੱਚਾ ਵੀ ਹੈ। ਕਿੰਨੀ ਦੇਰ ਹੋ ਗਈ ਇਹਨੂੰ ਸੂਈ ਨੂੰ ਭਲਾ? ਤਕਰੀਬਨ ਹੋ ਗਏ 3 ਮਹੀਨੇ ਹੋ ਗਏ। ਪਹਿਲੀ ਹੀਟ ਤੇ ਕਰਾਤੀ ਸੀ ਨਾ? ਕਰਾਤੀ ਸੀ। ਕਿੰਨੇ ਵਜੇ ਦਿੱਤੇ ਸੀ ਇਹਨੇ? ਮਹੀਨਿਆਂ ਦੀ ਇਹ ਪਹਿਲੇ ਹੀਟ ਤੇ ਆ ਗਈ। ਕਿੰਨੇ ਵਜੇ ਦਿੱਤੇ ਇਹਨੇ? 5 ਕੁੱਤੀਆਂ ਦਿੱਤੀਆਂ ਸੀ। ਕੁੱਤਾ ਇੱਕ ਹੀ ਦਿੱਤਾ ਸੀ। ਕੁੱਤਾ ਤੁਸੀਂ ਰੱਖ ਲਿਆ, ਕੁੱਤੀਆਂ ਮਾਰ ਦਿੱਤੀ ਇਹਨਾਂ ਨੇ। ਮੈਂ ਕਿਹਾ ਕੁੱਤਾ ਜਿਹੜਾ ਨਾ ਉਹਦੀ ਰੱਖਣਾ ਹੀ ਰੱਖਣਾ ਹੈਗਾ। ਤੇ ਇਹ ਤੁਹਾਨੂੰ ਮੈਂ ਦੱਸ ਰਿਹਾ ਸੀ ਬੜੀ ਨਿਆਬ ਚੀਜ਼। ਇਹਨੂੰ ਬਾਬਾ ਜੀ ਬਾਹਰ ਕੱਢੋ ਜ਼ਰਾ ਇੱਥੇ ਸਹੀ ਨਜ਼ਰ ਆਵੇ। ਪਹਿਲੇ ਮੈਂ ਤੁਹਾਨੂੰ ਉਹਦਾ ਘਰ ਵਿਖਾਵਾਂ ਜੀ। ਇਹਨਾਂ ਦਾ ਭਾਈ ਵੀ ਇੱਕ ਇਟਲੀ ਹੁੰਦਾ ਜਨਾਬ, ਜਿਹਨੇ ਸ਼ੌਕ ਸੀ ਉਹਨੇ ਮੇਰੇ ਕੋਲ ਲਈ ਸੀਗੀ ਫੀਮੇਲ। ਉਦੋਂ ਗੱਲਬਾਤ ਵੀ ਉਹਨੇ ਕੀਤੀ ਸੀ ਇਹਨਾਂ ਦੇ ਭਾਈ ਨੇ ਮੇਰੇ ਨਾਲ ਜਨਾਬ ਠੀਕ ਹੈ। ਤੇ ਫਿਰ ਮੈਂ ਇਹਦਾ ਹਮਜ਼ਾ ਭਾਈ ਨੇ ਭਜਵਾਈ ਸੀਗੀ। ਤਾਂ ਕੇਜ ਕੁਝ ਵੀ ਸਪੈਸ਼ਲ ਇਹਨਾਂ ਨੇ ਬੱਚੇ ਵਾਸਤੇ ਬਣਾਇਆ। ਹਮੇਸ਼ਾ ਦੋਸਤੋ ਮੈਂ ਕਹਿੰਦਾ ਜਿਹੜਾ ਬਣਵਾਉਣਾ ਇਦਾਂ ਬਣਵਾਇਆ ਕਰੋ। ਆ ਜੰਗਲਾ ਬਣਵਾਉਣ ਦਾ ਕੋਈ ਫਾਇਦਾ ਨਹੀਂ ਹੈਗਾ ਠੀਕ ਹੈ। ਹੈਂ ਸਿੱਧਾ ਹੀ ਪੈਰਾਂ 'ਚ ਕਿ ਹੋਰ ਹੁਣ ਖੁੱਲਾ ਆਜ਼ਾਦੀ ਤੇ ਆਜ਼ਾਦੀ ਹੁੰਦੀ ਹੈ ਨਾ। ਵੇਖੋ ਬਾਕੀ ਤੁਹਾਨੂੰ ਫੜ ਕੇ ਵੀ ਇਹਦਾ ਸ਼ੌਕ ਕਰਾਉਂਦੇ ਆ। ਇਹ ਮੈਂ ਪਹਿਲੇ ਇਹਨਾਂ ਕੇਜ ਦਿਖਾਵਾਂ। ਦੇਖੋ ਪਿੱਛੇ ਕਮਰਾ ਬਣਿਆ ਨਾ, ਇਹ ਗਰਮੀਆਂ ਸਰਦੀਆਂ ਨੇ ਅੰਦਰ ਚੱਲ ਜਾਣਾ ਆ। ਜੰਗਲਾਵਾਂ ਦਾ ਬਾਹਰ ਦਿਲ ਕਰੇਗਾ ਜਿੱਦਾਂ ਮਰਜ਼ੀ ਆ। ਜੇ ਕਿਹੜਾ ਕੱਲਾ ਜੰਗਲਾ ਬਣਵਾਓਗੇ ਇਹਦੇ ਵਿੱਚ ਦੋਸਤੋ ਗਰਮੀ ਵੀ ਲੱਗਦੀ ਜਾਨਵਰ ਨੂੰ ਤੇ ਸਰਦੀ ਵੀ ਜੰਗਲੇ ਦੇ ਵਿੱਚ, ਕਿਉਂਕਿ ਹਵਾ ਵੀ ਆ ਤੇ ਧੁੱਪ ਵੀ ਸੇਕ ਵੀ ਆ। ਬਾਕੀ ਆ ਬੋਰਡ ਹੈਗਾ ਇੱਥੇ ਛਾਂ, ਉਹਨਾਂ ਨੂੰ ਟੈਨਸ਼ਨ ਹੀ ਕੋਈ ਨਹੀਂ ਹੈਗੀ। ਤੇ ਇੰਨਾ ਸਾਈਜ਼ ਹੈਗਾ ਕਿ ਜਵਾਨ ਵੀ ਹੋ ਜਾਣ ਕੁੱਤੀ, ਬੱਚੇ ਦੇਣ ਵਾਸਤੇ ਵੀ ਠੀਕ ਆ। ਬਾਹਰ ਵੀ ਪਰ ਪਰਫੈਕਟ ਜਿਹੜਾ ਨਾ ਬਣਵਾਇਆ ਹੈ। ਜੇ ਕਿਸੇ ਦੋਸਤ ਨੇ ਸ਼ੌਕ ਵਾਸਤੇ ਤਿਆਰ ਕਰਨਾ ਹੋਵੇ ਤੇ ਇੱਕ ਚੀਜ਼ ਦਾ ਹਮੇਸ਼ਾ ਖਿਆਲ ਰੱਖਿਓ ਕਿ ਦੀਵਾਰ ਉਸ ਪਾਸੇ ਬਣਾਈ ਹੋਈ ਕੇਜ ਜਿੱਧਰ ਚੜ੍ਹਦਾ ਸੂਰਜ ਪਵੇ, ਯਾਨੀ ਚੜ੍ਹਦੀ ਧੁੱਪ ਪਵੇ, ਲੱਥ ਨਾਲ ਸੂਰਜ ਘੁੰਮਦੇ ਸਾਰੇ ਦੀਵਾਰ ਦਾ ਅਸਰ ਆ ਜਾਣਾ ਹੈਗਾ। ਇਹਨੂੰ ਜਲਦੀ ਛਾਂ ਆ ਜਾ ਕਰਨੀ ਹੈਗੀ ਹੈ ਤੇ ਇਹ ਚੀਜ਼ ਲਾਜ਼ਮੀ ਗੌਰ ਕਰਨੇ ਵਾਲੀ ਹੈਗੀ। ਬਾਕੀ ਮਾਸ਼ਾਅੱਲਾ ਵੇਖੋ ਨਿਜ਼ਾਮ ਬੜਾ ਖੁੱਲਾ। 2.5-3 ਕਨਾਲ ਦੀ ਜਗ੍ਹਾ ਬਣਾਈ ਦੀ। ਸਭ ਤੋਂ ਵੱਡੀ ਗੱਲ ਜਿਹੜੀ ਆ ਬੋਰਡ ਮਾਰ ਸਾਹਿਬ ਹੈ, ਗਰਮੀਆਂ ਸਰਦੀਆਂ ਮੌਜਾਂ ਬੋਰਡ ਦੀਆਂ। ਲਓ ਜੀ ਵੀਰੋ ਹੁਣ ਸ਼ੌਕ ਕਰੋ ਤੇ ਵੇਖੋ ਜਿਹੜਾ ਆਪਾਂ ਦਿੱਤਾ ਸੀ ਬੱਚਾ ਸੇਮ ਉਹਦੇ ਨਾਲ ਦਾ ਜਨਾਬ ਬਣਿਆ ਜੀ। ਇਹਦੀ ਵੀ ਇੱਕ ਅੱਖ ਸਕਾਈ ਬਲੂ ਆ ਤੇ ਇੱਕ ਅੱਖ ਯੈਲੋ ਆ। ਕਮਾਲ ਹੀ ਚੀਜ਼ ਬਣੀ ਹੈ। ਤੇ ਮੇਰੇ ਖਿਆਲ ਇਹਨਾਂ ਨੂੰ ਵੀ ਜਦੋਂ ਵੱਡਾ ਆ ਪਤਾ ਲੱਗਾ ਕੋਈ ਹੈ ਹੀ ਇੱਕ ਨਰ ਸੀ ਜਿੱਦਾਂ ਦਾ ਵੀ ਹੁੰਦਾ। ਇਹਨਾਂ ਨੇ ਰੱਖ ਲਿਆ, ਇਹਨਾਂ ਨੇ ਕਿਹਾ ਜੀ ਇਹਨੂੰ ਪਾਲਣਾ ਆ। ਤੇ ਇਹ ਕਿਹੜੀ ਬਲੱਡ ਲਾਈਨ ਦੇ ਵਿੱਚ ਇਹਦਾ ਬਾਪ ਕਿਹੜਾ ਵਾ ਤੁਹਾਨੂੰ ਜਨਾਬ ਵਾਲੀ ਉਹ ਵੀ ਮੈਂ ਦੱਸਦਾ ਆ, ਉਹ ਵੀ ਤੁਹਾਨੂੰ ਪਤਾ ਚੱਲ ਜਾਏਗਾ। ਵੇਖੋ ਤੇ ਸ਼ੌਕ ਕਰਨੇ ਵਾਲੀ ਚੀਜ਼ ਆ। ਤੇ ਥੋੜੇ ਦਿਨਾਂ ਤੱਕ ਉਮੀਦ ਦੇ ਕੰਨ ਵੀ ਖੜੇ ਹੋ ਜਾਣੇ। ਇੱਕ ਅੱਛਾ ਮੇਲ ਤੇ ਸੋਹਣਾ ਤੇ ਖੂਬਸੂਰਤ ਤਿਆਰ ਹੋਏਗਾ। ਇਹ ਹਮਜ਼ਾ ਭਾਈ ਕਿਹੜਾ ਵਾ ਇਹਦਾ ਵਾਲਾ ਬਾਪ?
ਇਹ ਜੀ ਚੀਤੇ ਦੀ ਬਲੱਡ ਲਾਈਨ ਜਿਹੜਾ ਹੋ ਗਿਆ ਏ ਯਾਦ ਕਰਾ ਛੱਡਿਆ ਤੁਹਾਡੇ ਪਿੰਡ ਦੀਆਂ ਗਲੀਆਂ ਨਾਲ ਚੀਤਾ ਯਾਦ ਕਰਾਤਾ ਤੁਸੀਂ ਫੇਰ ਕਰਾ ਛੱਡਿਆ ਜੀ। ਚੀਤੇ ਦੀ ਬਲੱਡ ਲਾਈਨ ਤੋਂ ਆ ਜੀ। ਹਾਂਜੀ ਇਹ ਚੀਤੇ ਦਾ ਪੋਤਰਾ ਹੀ ਹੈ ਨਾ? ਹਾਂਜੀ ਚੀਤੇ ਦਾ ਪੋਤਰਾ ਜੀ। ਹਾਂਜੀ ਇਹ ਹੁਣ ਤੁਸੀਂ ਸ਼ਾਮਾਂ ਬਚਾਓ ਆਪਣੀਆਂ, ਮੈਂ ਤੁਹਾਨੂੰ ਦੱਸਾਂ। ਇਹ ਆਪਣਾ ਰੰਗ ਦੱਸੇਗਾ ਦੁਰਗਾਵਾਰ ਸਾਹਿਬ। ਉਹ ਵੀ ਨਹੀਂ ਬੰਦੇ ਨੂੰ ਮਾਫੀ ਦਿੰਦਾ, ਇਹਨੇ ਮਾਫੀ ਨਹੀਂ ਦੇਣੀ। ਇਹ ਭਾਈ ਆਪਣਾ ਚੀਤਾ ਜਿਹੜਾ ਸੀਗਾ ਅਗਰੈਸਿਵ ਡੌਗ ਸੀ ਜਿਹੜਾ, ਉਹਦਾ ਇੱਥੇ ਇਹਨਾਂ ਨੇ ਲਾਗੇ ਨਾਲ ਪਿੰਡ 'ਚ ਬੱਚੇ ਖੜੇ ਆ ਜੇ 2-3 ਹੈਗੇ, ਉਹਦਾ ਗਾਂ ਬੱਚੇ ਦਾ ਯਾਨੀ ਚੀਤੇ ਦਾ ਹੀ ਬਲੱਡ ਆ ਰਿਹਾ ਹੈ, ਪੋਤਰਾ ਜੀ ਚੀਤੇ ਦਾ। ਠੀਕ ਹੈ ਜੀ, ਗ੍ਰੈਂਡ ਸਨ। ਤੇ ਉਹ ਵੇਖੋ ਉਹਦੇ ਵਰਗੇ ਲੁੱਕ ਆ, ਕੱਦ ਵੀ। ਇਹਦਾ ਇੱਕ ਮਿੰਟ ਫੜ ਕੇ ਨੋਜ਼ ਚੈੱਕ ਕਰਾਈਏ। ਨੋਜ਼ ਉਹਦੇ ਡਾਰਕ ਨਿਸ਼ਾਨ ਸੀਗੇ, ਦਿਖਾਇਓ ਜ਼ਰਾ। ਹਾਂ ਇਹਦੇ ਵੀ ਸੇਮ ਉਹੀ ਕਲੇਜੀ ਡਾਰਕ ਨਿਸ਼ਾਨ ਆ, ਵੇਖੋ ਹੈ ਜਿਸ ਤਰ੍ਹਾਂ ਉਹ ਚੀਤੇ ਦੇ ਸੀਗੇ। ਨਾ ਬਰਾਊਨ ਨਹੀਂ ਹੈਗੇ, ਬਲੈਕ ਨਿਸ਼ਾਨ ਨਹੀਂਗੇ, ਡਾਰਕ ਇਹੀ ਚੀਜ਼ ਉਹਦੇ ਵਿੱਚ ਸੀਗੀ। ਇਹੀ ਇਹਦੇ ਬੱਚਿਆਂ ਦੇ ਵਿੱਚ ਵੀ, ਉਹਦੇ ਬਲੱਡ ਦੇ ਵਿੱਚ ਵੀ ਇਹੀ ਚੀਜ਼ ਹੁੰਦੀ ਹੈ। ਔਰ ਇਹ ਜਿੱਦਾਂ ਇਹਨੂੰ ਬੰਨ੍ਹ ਕੇ ਰੱਖਣ ਲੱਗ ਪੈਣ ਨਾ ਤੇ ਇਹਨੇ ਅਗਰੈਸਿਵ ਹੋ ਜਾਣਾ। ਇਹਨੇ ਹਾਈਟ ਵੀ ਚੰਗੀ ਕਰ ਜਾਣੀ, ਦੇਖਿਓ ਇਹਨੇ ਆਪਣੀ ਮਾਂ ਨਾਲੋਂ ਵੀ ਜ਼ਿਆਦਾ ਅੱਛੀ ਹਾਈਟ ਕਰ ਜਾਣੀ ਹੈ। ਇਹਨੇ ਬਾਪ ਦੀ ਕਿੰਨੀ ਹਾਈਟ ਹੋਣੀ ਆ? ਕੁੱਤੀ ਨੂੰ ਵੱਡਾ ਦੀ ਕਿ ਨਹੀਂ? ਉਹ ਕਾਫੀ ਤਕਰੀਬਨ ਉਹਦੀ ਮੇਰਾ ਖਿਆਲ ਹੈ 27-28 ਇੰਚ ਹੋਣੀ ਹੈ। ਤੇ ਇਹ ਵੀ ਮਾਂ ਨੂੰ ਵੱਡਾ ਬਣ ਜਾਣਾ ਹੈਗਾ। ਇਸ ਤਰ੍ਹਾਂ ਹੀ ਹੈ। ਚੀਤਾ ਦੋਸਤੋ ਬੜਾ ਅੱਛਾ ਜਾਨਵਰ ਸੀਗਾ, ਠੀਕ ਹੈ, ਬੜਾ ਖੂਬਸੂਰਤ ਸੀਗਾ। ਤੇ ਇਹ ਦੇਖੋ ਸੇਮ ਉਹਦੀ ਕਾਪੀ ਬਣਦਾ ਜਾਂਦਾ। ਆਖਰ ਬਲੱਡ ਆਪਣਾ ਦੱਸੇਗਾ। ਇਹ ਵੀ ਅਗਰੈਸਿਵ ਹੋਏਗਾ ਜਦੋਂ ਵੱਡਾ, ਜਦੋਂ ਅਗਲੇ ਰੇ ਅਸੀਂ ਆਵਾਂਗੇ ਵੀ ਸਾਨੂੰ ਛੋਟ ਪਿਆ ਕਰੇਗਾ। ਆ ਤੇ ਹੋਰ ਹੁਣ ਤੇ ਜਿਹੜਾ ਬੜੇ ਆਰਾਮ ਨਾਲ ਖੜਾ ਨਾ, ਅਗਲੇ ਰੇ ਨੇ ਆਰਾਮ ਨਾਲ ਖਲੋਣਾ ਵੀ ਨਹੀਂ ਹੈਗਾ। ਇਹਨੇ ਕਹਿਣਾ ਇੱਧਰ ਆਓ ਜ਼ਰਾ ਅਸਲਾਮ ਅਲੈਕੁਮ ਕਰੀਏ ਤੁਹਾਨੂੰ। ਉਹ ਸਾਨੂੰ ਤਾਂ ਪਤਾ ਸੀ ਤੇ ਚੀਤਾ ਰੱਖਿਆ ਹੋਇਆ ਸੀਗਾ। ਇਹਦੇ ਤੇ ਮਾਸ਼ਾਅੱਲਾ ਮੈਂ ਕਹਿੰਦਾ 86 ਆ ਗਈਆਂ। ਉਹ ਮੱਗਾਂ ਵੀ ਫੇਰ ਰਹੀਆਂ ਇੱਥੇ ਬਈ। ਇਹਨਾਂ ਨੂੰ ਚੱਕ ਕੇ ਛੱਡਦੇ ਆ ਪਹਿਲੇ ਗੱਡੀ 'ਚ। ਬਾਦ ਸਾਹਿਬ ਤੁਸੀਂ ਇਹਨਾਂ ਨੂੰ ਹੱਥ ਪਾਓ ਜ਼ਰਾ, ਇਹਨਾਂ ਨੂੰ ਪਾਓ। ਇਹਨਾਂ ਨੂੰ ਮੱਗਾਂ ਕਹਿੰਦੇ ਆ। ਹਾਂ ਇਹ ਕਿੰਨੀਆਂ ਤੁਹਾਡੇ ਕੋਲ ਆ ਨਾ ਰਿਹਾ? ਇਹ ਅੰਡੇ ਦੇਣ ਲੱਗੇ ਲੈ ਕੇ ਨਹੀਂ? ਇਹ ਭਾਜੀ ਸਾਨੂੰ ਬਤਕ ਮਰ ਗਈ ਸੀਗੀ ਇਹਦੇ ਨਾਲ ਹੀ ਜਿਹੜੀ ਉਹਦੀ ਵੀ ਇਹ ਸਾਨੂੰ ਭਾਜੀ ਆਂਡੇ ਦਾ ਹੀ ਹੋਏ ਇਹਨਾਂ ਦੇ। ਅੱਛਾ ਲਾਜ਼ਮੀ ਜਰਾ। ਕਿਉਂ ਨਹੀਂ? ਤੇ ਆ ਇਹਨਾਂ ਦਾ ਸਿਕਿਉਰਿਟੀ ਗਾਰਡ ਆ ਸਰਦੀਆਂ ਦਾ। ਸਰਦੀਆਂ ਦਾ ਜਦੋਂ ਦੇ ਅਸੀਂ ਆਏ ਆ ਇਹਦੀ ਟੌਂ ਹੀ ਨਹੀਂ ਭਾਈ ਬੰਦ ਹੋ ਰਹੀ। ਅੱਛਾ ਰਾਖੀ ਇਹੀ ਕਰਦੇ ਆ ਜ਼ਿਆਦਾ, ਵੇਖ ਲਾ ਨਾ ਅਲਸੈਸ਼ਨ ਜਿਹਾ, ਨਾ ਗਰਮੀ ਨਾ ਸਰਦੀ, ਕੋਈ ਟੈਨਸ਼ਨ ਵਾਲੀ ਗੱਲ ਨਹੀਂ ਹੈਗਾ। ਬਸ ਉਹ ਹੁੰਦਾ ਭਾਈ ਪੂਰਾ ਪੈਣ ਆਉਂਦਾ ਵਾ। ਉਧਰ ਮੈਂ ਤੁਹਾਨੂੰ ਵੀਡੀਓ ਕਾਲ ਕੀਤੀ, ਉਧਰ ਵੀ ਭਾਈ ਪਿੱਛੇ ਬੜਾ ਰੌਲਾ ਪਾਉਣ ਲੱਗਾ ਸੀਗਾ। ਉਦਾਰੀ ਗੱਲ ਖੁੱਲੀ ਜਗ੍ਹਾ ਵਾ, ਬਾਹਰ ਤੇ ਫਿਰ ਜਾਨਵਰ ਜਿਹੜਾ ਸਿਕਿਉਰਿਟੀ ਵਾਸਤੇ ਵੀ ਤਗੜਾ ਹੀ ਹੋਣਾ ਚਾਹੀਦਾ ਆ। ਜਾਨਵਰ ਛਾਨਵਰ ਆ ਚੋਲਸਤਾ ਨਹੀਂ ਗਈ? ਹਾਂਜੀ ਮਾਸ਼ਾਅੱਲਾ ਜੀ। ਇਹ ਕਿੱਥੋਂ ਇਕੱਠੀਆਂ ਕਰ ਲਈਆਂ ਤੁਸੀਂ ਕਿ ਪਹਿਲੇ ਦੀਆਂ ਚੱਲਦੀਆਂ ਆ ਰਹੀਆਂ? ਇਹ ਆਪਣੀ ਲਈ ਸੀ ਪਿਛਲੇ ਸਾਲ ਆਪਾਂ। ਹਾਂ ਦੁੱਧ ਛੱਡ ਵੱਲ ਦਿੰਦੀ ਹੈ? ਹਾਂਜੀ 2 ਸ਼ੋਦ ਮਾਸ਼ਾਅੱਲਾ ਠੀਕ ਦਿੰਦੀ ਰਹੀ ਹੈ ਪਿਛਲੇ ਸਾਲ। ਕਿ ਸੂਣ ਵਾਲੀ ਹੈ 11 ਤਰੀਕ ਨੂੰ ਦਿਨ ਪੂਰੇ ਹੋਣੇ 11 ਮਾਰਚ ਨੂੰ। ਹਾਂਜੀ ਚਲੋ ਅੱਲਾ ਖੈਰ ਕਰੇ। ਇਹ ਹੁਣ ਜਦੋਂ ਭਾਈ ਆਇਆ ਸੀ ਉਦੋਂ ਲਈ ਸੀ। ਇਹ ਮਾਵਾਂ ਤੇ ਆਇਆ? ਨਹੀਂ ਹਾਂਜੀ ਇਹਦਾ ਆ ਬੱਚਾ ਆ। ਅੱਛਾ ਉਹਦਾ ਆ ਬੱਚਾ ਆ, ਠੀਕ ਹੈ। ਤੇ ਆ ਜਿਹੜੀ ਹੈ ਇਹ ਸੂਈ? ਉਹ ਬੱਚਾ ਆ ਉਹ ਜਿਹੜਾ। ਅੱਛਾ ਉਹ ਛੋਟਾ ਆ ਜਾਂਦਾ। ਅੱਛਾ ਆ ਜਿਹੜਾ ਮਾਸ਼ਾਅੱਲਾ ਦੁੱਧ ਚੰਗਾ ਦਿੰਦੀ ਹੋਣੀ, 10-12 ਕਿਲੋ ਦੇ ਹੀ ਦਿੰਦੀ ਹੋਣੀ ਉਹਦਾ ਨਾ। ਮਾਸ਼ਾਅੱਲਾ ਦੇ ਦਿੰਦੀ ਹੈ। ਠੀਕ ਹੈਗੀਆਂ। ਇੱਕ ਸਭ ਤੋਂ ਦੋਸਤੋ ਮੌਜ ਆ ਕੇ ਕ੍ਰਾਸ ਬਰੀਡ ਜਿਹੜੀਆਂ ਰੱਖਣੀਆਂ ਸੌਖੀਆਂ। ਇੱਥੇ ਗਰਮੀ ਦੀ ਟੈਨਸ਼ਨ ਕੋਈ ਨਹੀਂ। ਸਾਡੇ ਵਾਲੇ ਪਾਸੇ ਪਤਾ ਗਰਮੀ ਜ਼ਿਆਦਾ ਪੈਂਦੀ ਹੈ, ਫਿਰ ਜਿੰਨੀਆਂ ਵਲਾਤੀਨ ਗਾਵਾਂ ਨੇ ਉਹ ਗਰਮੀ ਨਹੀਂ ਬਰਦਾਸ਼ਤ ਕਰਦੀਆਂ ਹੈਗੀਆਂ। ਉਧਰ ਮੱਝ ਬਣੀ ਹੋਈ ਤੇ ਆਹ ਬੱਚਾ ਕਹਿੰਦਾ ਆ ਇਹ ਬੱਚਾ ਤੋਂ ਗਾਂ ਵੇਚ ਦਿੱਤੀ, ਇੱਕ ਅਸੀਂ ਲਈ ਸੀ ਤਿਆਰ ਕਰਕੇ। ਅੱਛਾ ਇਹਨੀ ਮਾਂ ਸੇਲ ਕਰ ਦਿੱਤੀ ਹੈ? ਮਾਂ ਸੇਲ ਕਰ ਦਿੱਤੀ ਹੈ। ਹੁਣ ਆਪਣਾ ਮੁਰਗੇ ਕਿੱਥੇ ਤੁਹਾਡੇ? ਕੋਈ ਰੱਖਿਆ ਗਿਆ ਸੀਲ। ਅੱਛਾ ਮੁਰਗੇ ਸ਼ੌਕ ਖਤਮ ਕਰਤਾ। ਅਸੀਂ ਸ਼ੁਰੂ ਕਰ ਦਿੱਤਾ। ਸਾਡੇ ਕੱਲ 2 ਗਿਫਟ ਆਏ, ਅਸੀਂ ਸ਼ੁਰੂ ਕਰ ਦਿੱਤਾ। ਇਹ ਤਾਂ ਬੜਾ ਸਭ ਤੋਂ ਪਹਿਲਾਂ ਮੈਂ ਸੀਲ ਦੇਖਾ ਨਾ, ਸੀਲ ਹੀ ਮੈਨੂੰ ਨਜ਼ਰ ਆਇਆ ਕਿ ਚੂਚਾ ਯਾਰ ਫਿਰਦਾ ਵਾ। ਅੱਛਾ ਚਲੋ ਫਿਰਦੀ ਹੈ ਇੱਥੇ ਇੱਕ ਸਿਰਫ ਮੁਰਗੀ ਫਿਰਦੀ ਜਾਂ ਸਾਡੇ ਕੋਲ ਮੁਰਗਾ ਲੈ ਜਾਂ ਸੱਚ ਕਰ। ਸਾਡੇ ਮੁਤਾਬਕ ਤਾਂ ਡੇਰੇ ਦੀ ਰੌਣਕ ਆ ਸੀਲ। ਇਹ ਭਾਈ ਸਾਹਿਬ ਅਸੀਂ ਹੁਣ ਲੱਗੇ ਹੁੰਦਾ ਭਾਈ ਨਾਲ ਡੌਗ ਦੇ ਨਾਲ ਸੀਲਾਂ ਦਾ ਵੀ ਸ਼ੌਕ ਸ਼ੁਰੂ ਕਰਨਾ। ਆਸਾ ਸਾਲਾ ਰੱਖੇ ਖੈਰ। ਆ ਲੋ ਐ ਜੀ। ਹਾਂ ਔਰ ਆ ਦੋਸਤੋ ਜੀ ਰੌਕੀ ਦੀ ਮਾਂ, ਠੀਕ ਹੈ ਜੀ। ਬਲਾਲ ਭਾਈ ਨੇ ਬਰੀਡਿੰਗ ਕਰਾਈ ਸੀ ਤੇ ਬਰੀਡਿੰਗ ਵਾਲੋ ਬਲਾਲ ਭਾਈ ਦਾ ਹੱਥ ਬੜਾ ਤਗੜਾ ਜਨਾਬ। ਕੁੱਤੇ ਬੜੇ ਦੂਰੋਂ ਜਾ ਕੇ ਕ੍ਰਾਸ ਕਰਾ ਕੇ ਲਿਆਉਂਦੇ। ਬਲਾਲ ਸਾਹਿਬ ਇਹ ਕਿੱਥੋਂ ਕ੍ਰਾਸ ਕਰਾ ਕੇ ਲਿਆ ਜਾ ਕੇ? ਇਹ ਸਦਾਮ ਗੁੱਜਰ ਵਾਲਾ ਕੁੱਤਾ। ਕਿੱਥੇ ਗਏ ਸੀਗੇ? ਇਹ ਉੱਥੇ ਹੀ ਤੋੜ ਸਮੁੰਦਰੀ? ਨਹੀਂ ਕਿੱਥੇ ਤੇ ਨੇ ਭਲਾ? ਕਾੜੇ ਦੇ ਨੇ। ਲਓ ਜੀ ਕਾੜੇ ਗਏ ਸੀਗੇ। ਤੇ ਜਦੋਂ ਆ ਰੌਕੀ ਕ੍ਰਾਸ ਕਰਾਇਆ ਉਦੋਂ ਕਿੱਥੋਂ ਕਰਾਈ ਸੀ? ਰੌਕੀ ਕ੍ਰਾਸ ਲਾਲੀਆਂ ਤੋਂ। ਲਾਲੀਆਂ ਦਾ ਉਹਦਾ ਫੈਸਲਾ। ਪੈਂਡੇ ਬੜੇ ਕੀਤੇ ਹੈ ਨਾ। ਇਹ ਨਸਲਾਂ ਬਣਾਉਣ ਲਈ ਕਰਨੇ ਪੈਂਦੇ ਪੈਂਡੇ ਕਿ ਨਹੀਂ? ਕਰਨੇ ਪੈਂਦੇ ਹੈਨਾ। ਅੱਛਾ ਇੱਕ ਕਤੂਰਾ, ਇੱਕ ਤੂਰਾ, ਇੱਕ ਪਾਊਡਰ। ਤੇ ਇਹ ਕਿੰਨੇ ਬੱਚੇ ਦਿੱਤੇ ਸੀ ਇਹਨੇ ਹੁਣ? ਇਹ ਕੀ 9 ਦਿੱਤੇ ਸੀ। ਜਦੋਂ ਰੌਕੀ ਹੋਇਆ ਉਦੋਂ ਕਿੰਨੇ ਦਿੱਤੇ ਸੀਗੇ? 13 ਸੀ ਨਾ। ਕਿੰਨੇ ਬੱਚੇ ਸੀ ਇਹਨਾਂ ਚ? 9 3-4 ਬੱਚੇ ਸੀਗੇ ਮਾਸ਼ਾਅੱਲਾ। ਹੈ ਹੀ ਸੋਹਣੇ। ਹੁਣ ਰੌਕੀ ਦਾ ਕੋਈ ਭਣ ਭਰਾ ਜਿੰਦਾ ਹੈਗਾ ਕੋਈ ਕਿ ਨਹੀਂ? 3 ਤੁਹਾਡਾ ਰਾਬਤਾ ਹੈਗਾ ਨਾ ਦਾ? ਹੈਗਾ। ਕਿਹੜੇ ਰੰਗ ਦੇ ਨੇ? ਇੱਕ ਛੀਣੇ ਰੰਗ ਦੀ ਕੁੱਤੀ ਆ, ਹਾਂ ਇੱਕ ਛੀਣੇ ਰੰਗ ਦਾ ਕੁੱਤਾ, ਇੱਕ ਮੱਕੜੀ ਕੁੱਤੀ। ਅੱਛਾ ਬਲਾਲ ਭਾਈ ਆਪਣੀ ਇਮਾਨਦਾਰੀ ਦੱਸਣਾ ਜੇ ਇੰਨੀ ਕੁੱਤੀ ਤੇ ਤੁਸੀਂ ਸੂਏ ਸਵਾਏ ਆ, ਘਰ ਜੰਮੇ ਬੱਚੇ ਜਵਾਨ ਹੋਏ, ਦੇਖੇ ਸਾਰਾ ਕੁਝ,
ਦੁਬਾਰਾ ਕਦੀ ਕੋਈ ਰੌਕੀ ਦਾ ਰੰਗ ਵਰਗਾ ਵੀ ਹੋਇਆ? ਨਹੀਂ ਦੁਬਾਰਾ ਕੋਈ ਨਹੀਂ ਆ ਕੀ ਆਇਆ ਨਹੀਂ ਰੰਗ ਇਹ ਵੀ ਉਹ ਨਹੀਂ ਹੈਗਾ, ਨਹੀਂ ਉਹ ਦੁਬਾਰਾ ਆਇਆ ਉਹ ਚਿੱਟਾ ਕੱਟਾ ਜਿਹਾ ਉਹ ਰੰਗ ਹੀ ਨਹੀਂ ਮੈਂ ਕਹਿੰਦਾ ਕਿਸੇ ਡੌਗ ਦਾ ਹੋਣਾ ਦੁਬਾਰਾ ਯਾਰ। ਅੱਛਾ ਇਹ ਵੀ ਬੜੀ ਅਗਰੈਸਿਵ ਆ, ਮਾਨ ਲੋ ਵੀ ਬੜਾ ਅਗਰੈਸਿਵ ਸੀਗਾ ਤਾਂ ਹੀ ਫਿਰ ਨਾ ਇਹ ਵੀ ਜਿਹੜਾ ਨਾ ਉਪਰੇ ਬੰਦਿਆਂ ਨੂੰ ਬੜਾ ਇਹ ਸੋ ਕੇ ਪੈਂਦੀ ਕਿ ਵੈਸੇ ਹੀ ਪੈਂਦੀ ਹੈ? ਵੈਸੇ ਹੀ ਪੈਂਦੀ ਰਹਿੰਦੀ ਹੈ ਵੈਸੇ ਅੱਛਾ ਬਲਾਲ ਭਾਈ ਗੱਲ ਦੱਸਦੇ ਸੀਗੇ ਕਿ ਇਹ ਜਿਹੜੀ ਹੈ ਨਾ ਪੈਂਦੀ ਹੈ ਚੁੱਪ ਕਰਕੇ। ਆ ਦੇਖਿਆ ਆ ਵੇਖਿਆ ਭੌਂਕ ਕੇ ਨਹੀਂ ਪਈ। ਤੇ ਚੀਤਾ ਵੀ ਇੱਥੋਂ ਬਲਾਲ ਭਾਈ ਦੇ ਕੋਲੋਂ ਮੈਂ ਲਿਆ ਸੀਗਾ, ਚੀਤਾ ਦੇ ਇਕੱਠੇ ਸੀਗੇ, ਚੀਤੇ ਨਾਲ ਵੀ ਇਹਦੇ ਬੱਚੇ ਸੀਗੇ ਪਹਿਲੇ ਹੋਏ ਨਾ, ਇਹਨਾਂ ਦੇ ਕਜ਼ਨ ਨੇ ਉਹਨਾਂ ਦੇ ਕੋਲ ਮੌਜੂਦ ਆ। ਆ ਦੇਖੋ ਇਹਦੀ ਬਰਾਉਨ ਦੇ ਪੂਛ ਤੇ ਨਿਸ਼ਾਨ ਸੀਗੇ, ਇਹ ਮਹੀਨੇ ਦਾ ਨਹੀਂ ਠੀਕ ਹੈ, ਹਾਲਾਂਕਿ ਉਹਦੇ ਬਾਪ ਵੱਲੋਂ ਵੀ ਨਹੀਂ ਸੀ ਹੈਗਾ। ਇਹ 'ਚ ਦੋਸਤੋ ਰੌਕੀ ਦੀ ਮਾਂ ਬਲਾਲ ਭਾਈ ਉਧਰ ਨੂੰ ਹੋ ਕੇ ਅੱਛਾ ਇਹ ਵੇਖ ਲਓ ਇਹਦਾ ਹਿਸਾਬ ਰੌਕੀ ਵਾਲਾ ਵਾ ਨਾ, ਚੀਤੇ ਵਾਲਾ ਹਿਸਾਬ ਨਹੀਂ ਹੈਗਾ ਬਿਲਕੁਲ ਹਨਾ। ਇਹ ਤੁਹਾਨੂੰ ਕੁਝ ਨਹੀਂ ਕਹਿੰਦੀ ਹੈਗੀ, ਜੋ ਮਰਜ਼ੀ ਕਰ ਲਓ, ਭਾਵੇਂ ਖਾਂਦੀ ਹੋਵੇ ਭਾਵੇਂ ਬੱਚੇ ਦਿੱਤੇ ਹੋਣ ਨਾ। ਹਾਂ ਇਹ ਕੁਝ ਨਹੀਂ ਕਹਿੰਦੀ ਹੈਗੀ। ਚੀਤਾ ਇਸ ਗੱਲੋਂ ਬੜਾ ਬੇਦੀ ਸੀਗਾ ਭਾਈ। ਅੱਛਾ ਬਲਾਲ ਭਾਈ ਚੀਤਾ ਤੁਹਾਨੂੰ ਵੀ ਪੈ ਜਾਂਦਾ ਸੀਗਾ ਮਾਨਦਾਰੀ ਨਸਲਾਂ 'ਚ ਹੈ? ਇਹ ਮਤਲਬ ਸਾਨੂੰ ਪੈਂਦਾ ਸੀ ਸੱਚਾ ਹੀ ਪੈਂਦਾ ਸੀਗਾ? ਸੱਚਾ ਪੈਂਦਾ ਇਹ ਤੁਹਾਨੂੰ ਕਿਦੋਂ ਪੈਂਦਾ ਸੀਗਾ? ਯਾਨੀ ਉਹ ਖਾਂਦਾ ਪੈਂਦਾ ਸੀਗਾ ਜਾਂ ਕੀ ਵਜ੍ਹਾ? ਜਦੋਂ ਉਹਨੂੰ ਕਿਤੇ ਜ਼ਬਰਦਸਤੀ ਕਰਨੀ ਜਦੋਂ ਉਹਦੇ ਨਾਲ ਉਦੋਂ ਪੈਂਦਾ ਸੀ ਮੈਨੂੰ ਤਾਂ ਜ਼ਿਆਦਾ। ਮਿਸਾਲ ਆ ਤੁਸੀਂ ਕਿਸੇ ਨੂੰ ਪੈਂਦਾ ਗੁੱਸਾ ਕਰਦਾ ਹੋਵੇ ਜਾਂ ਕਿਸੇ ਫੜਨਾ ਜਾਂ ਕਿਸੇ ਗਿੱਦੜ ਨੂੰ ਪੈਂਦਾ ਹੋਵੇ ਹਾਂ ਫੜਨਾ ਤਾਂ ਫੇਰ ਪੈਂਦਾ, ਨਹੀਂ ਤਾਂ ਨਹੀਂ। ਯਾਨੀ ਜਦੋਂ ਗੁੱਸੇ ਜਾਇਆ ਉਦੋਂ ਤੁਹਾਨੂੰ ਵੀ ਪੈ ਜਾਂਦਾ ਸੀਗਾ? ਗੁੱਸੇ ਜਾਇਆ ਪੈਣਾ। ਵੈਸੇ ਏਦਾਂ ਖਾਂਦਿਆਂ ਪੀਂਦਿਆਂ ਕਰਦਿਆਂ ਕੁਝ ਨਹੀਂ ਕਹਿੰਦਾ? ਨਹੀਂ ਏਦਾਂ ਨਹੀਂ ਮੈਨੂੰ ਕੁਝ ਕਹਿੰਦਾ ਸੀ। ਤੇ ਜ਼ਖਮ ਜਦੋਂ ਉਹਦੇ ਹੋਇਆ ਹੋਣਾ ਉਦੋਂ ਅੰਦਰ ਵੀ ਮਾਰਿਆ ਤੁਹਾਡਾ ਦੇਖਣ ਦੇ ਆਇਆ ਦਵਾਈ ਇਹ ਜਨਾਬ ਇਹਨਾਂ ਦੇ ਕਜ਼ਨ ਨੇ, ਇਹ ਜ਼ੁਲਫਕਾਰ ਭਾਈ ਇਹਨਾਂ ਦੇ ਕੋਲ ਪੰਛੀ ਸੀ। ਚੋਰੀ ਸਾਹਿਬ ਤੁਸੀਂ ਥੋੜੀ ਜਿਹੀ ਪੰਛੀ ਦੀ ਸਟੋਰੀ ਸੁਣਾਓ ਜਰਾ। ਉਹ ਕੀ ਕਰਦਾ ਸੀ? ਉਹ ਵੀ ਜੀ ਪਿਓ ਤਰ੍ਹਾਂ ਹੀ ਕਰਦਾ ਸੀ। ਹਲਾ ਹਾਂ ਪਿਓ ਤਾਂ ਥੋੜਾ ਜਿਹਾ ਨਰਮ ਸੀਗਾ ਅੱਛਾ ਪਰ ਹੈ ਬੇਦਿੱਤਾ ਸੀ। ਇਹ ਬੇਦਿੱਤਾ ਸੀਗਾ। ਉਹਦੇ ਵਾਸਤੇ ਕੋਈ ਮਾਲਕ ਨਹੀਂ ਸੀ, ਹਾਂ ਕੋਈ ਉਹਦਾ ਸਗਾ ਨਹੀਂ ਸੀ। ਉਹ ਯਾਨੀ ਕਿ ਉਹ ਮੈਂ ਸੀ। ਜਦੋਂ ਦਿਲ ਕੀਤਾ ਜਦੋਂ ਉਹਦਾ ਮੂਡ ਵਿਗੜਦਾ ਸੀਗਾ ਬਸ। ਕੀ ਨੁਕਸਾਨ ਕੀਤੇ ਹੋਣੇ ਉਹਨੇ? ਨੁਕਸਾਨ ਜ਼ਿਆਦਾ ਤੌਰ ਤੇ ਨਹੀਂ ਕੀਤੇ, ਹਾਂ ਜ਼ਿਆਦਾ ਬਹੁਤਾ ਨੁਕਸਾਨ ਕੀਤਾ ਡੰਗਰਾਂ ਦਾ। ਡੰਗਰਾਂ ਜਾਨਵਰਾਂ ਨੂੰ ਪੈਂਦਾ ਸੀ? ਹਾਂ ਜਾਨਵਰਾਂ ਨੂੰ ਪੈਂਦਾ ਸੀ। ਫਿਰ ਨਾ ਭੇਡ ਛੱਡਦਾ ਸੀ ਮੇਨ ਚੀਜ਼ਾਂ, ਹਾਂ ਨਾ ਖੋਤਾ ਛੱਡਦਾ ਸੀ। ਨਾ ਖੋਤਾ ਇਹ ਦੋ ਛੱਡਦਾ। ਚੀਜ਼ਾਂ ਨਾਲ ਤਾਂ ਉਹਦਾ ਵੈਰ ਸੀ, ਪਤਾ ਨਹੀਂ ਕਿਉਂ ਸੀ। ਮਤਲਬ ਤੁਹਾਡੇ ਪਿੰਡ ਦੇ ਮਤਲਬ ਇਹਨਾਂ ਦੇ ਪਿੰਡਾਂ 'ਚ ਭੇਡਾਂ ਵੀ ਮੁੱਕ ਗਈਆਂ ਤੇ ਖੋਤੇ ਵੀ ਮੁੱਕ ਗਏ। ਹਾਂ ਬਈ ਉਹ ਆਪਾਂ ਮੇਲੇ ਤੇ ਗਏ ਸੀ ਨਾ, ਖੋਤੇ ਖਾਣ ਵਾਲੀ ਬੁਲਾ ਆਹੋ। ਉਹ ਵੀ ਵੇਖ ਕੇ ਜਾਂਦੇ ਉਹ ਖੋਤੇ ਖਾਣੇ ਵਾਲੀ ਬੁਲਾਈ ਸੀ। ਬਿਲਕੁਲ ਯਾਰ ਇੱਥੇ ਨਾ ਦੋਸਤੋ ਇੱਥੇ ਭੇਡ ਦੀ ਬਰੀਡਿੰਗ ਹੋ ਸਕਦੀ ਨਾ ਖੋਤੇ ਦੀ, ਨਾ ਖੋਤੇ ਦੀ ਹੋ ਸਕਦੀ। ਇੱਕ ਰੀਸੈਂਟਲੀ ਇੱਥੇ ਕੁੱਤੀ ਇਹਨਾਂ ਦੇ ਪਿੰਡ ਖੜੀ, ਉਹਨੇ ਇੱਕ ਖੋਤਾ ਮਾਰਿਆ ਵੀ ਹੈ। ਤੇ ਇਸੇ ਕਰਕੇ ਹਮਜ਼ਾ ਭਾਈ ਨੇ ਟਾਈਮ ਆਪਣਾ ਪਿੰਜਰਾ ਵੀ ਬਣਾ ਲਿਆ, ਜੰਗਲਾ ਵੀ ਬਣਾ ਲਿਆ, ਕਿਉਂਕਿ ਇਹਨਾਂ ਦੇ ਕੋਲ ਵੀ ਖੀਤੇ ਦੀ ਬੁਲਾ ਨਹੀਂ ਚੰਗਾ ਜਿਹੜੀ ਸੇਫਟੀ ਆ ਬਹੁਤ ਜ਼ਰੂਰੀ ਭਾਈ, ਬਹੁਤ ਚੰਗੀ ਗੱਲ ਹੈਗੀ। ਬਜਾਏ ਕਿਸੇ ਆਪਣਾ ਨੁਕਸਾਨ ਤੇ ਬੰਦਾ ਬਰਦਾਸ਼ਤ ਕਰ ਲੈਂਦਾ, ਜਦੋਂ ਕਿਸੇ ਦਾ ਨੁਕਸਾਨ ਹੁੰਦਾ ਕਿਉਂ ਬਲਾਲ ਭਾਈ? ਫਿਰ ਲਾਮੇ ਵੱਖਰੇ, ਅਗਲੇ ਕਹਿਣਾ 10,000 ਦੀ ਵੀ ਸ਼ਾਇਦ ਹੀ ਨਾ ਉਹ ਪੂਰੇ ਪਿੰਡ ਦੇ ਵਿੱਚ ਇਹਨਾਂ ਦਾ ਕੁੱਤਾ ਮਾਰ ਗਿਆ ਹੈ। ਆਪਣੇ ਘਰ ਦਾ ਹੋਇਆ ਨਾ ਜਾਨਵਰ, ਫਿਰ ਬੰਦਾ ਕਹਿੰਦਾ ਕੋਈ ਗੱਲ ਨਹੀਂ ਕਿ ਖੈਰ ਆ ਯਾਰ ਵਾਧਾ ਘਾਟਾ ਹੋ ਵੀ ਗਿਆ। ਅਸੀਂ ਤਾਂ ਜਾਨਵਰ ਖੁੱਲੇ ਨਹੀਂ ਛੱਡੇ, ਨਾ ਹੀ ਕਿਸੇ ਦੇ ਗਏ ਆ, ਸਾਡੇ ਡੇਰੇ ਤੇ ਰਹਿੰਦੇ ਆ ਅਸੀਂ। ਉਹੀ ਗੱਲ ਹੈ ਨਾ। ਵੈਸੇ ਹੁਣ ਜਿੱਦਾਂ ਇਹ ਕਹਿੰਦੇ ਨੁਕਸਾਨ ਕਰ ਗਿਆ, ਕੀ ਪਤਾ ਹੁੰਦਾ ਜਾਨਵਰ ਦਾ ਕਿਸੇ ਵੇਲੇ ਹੋਵੇ ਸੰਗਲੀ ਟੁੱਟ ਜਾਣ। 3-4 ਬੱਕਰੀਆਂ ਚਾਚੇ ਦੀਆਂ ਸਮਾਂ ਮਾਰੀਆਂ ਵਾ, ਚਲੋ ਘਰ ਦੀਆਂ ਸੀਗੀਆਂ ਤੇ ਉਹ ਅਸੀਂ ਗੌਰ ਨਹੀਂ ਕੀਤੀ। ਉਹ ਗਾਂ ਨੂੰ ਉਹਨੇ ਢਾਇਆ ਸੀਗਾ ਇੱਕ ਵਾਰੀ ਤਾਂ, ਅੱਛਾ ਬਚ ਗਏ। ਤੇ ਫੇਰ ਅਸੀਂ ਉਹਨੂੰ ਕਿਹਾ ਤੂੰ ਖੈਰ ਲਾਲ ਭਾਈ ਨੇ ਮੈਨੂੰ ਬੱਕਰੀ ਗਿਫਟ ਕੀਤੀ, ਉਹਦਾ ਬਾਅਦ ਚ ਪਤਾ ਲੱਗਾ ਉਹਦੀਆਂ ਵੀ ਚੀਤੇ ਨੇ ਨਾਸਾ ਪਾੜੀਆਂ ਸੀ। ਪਰ ਨਾਸਾ ਦਾ ਨਹੀਂ ਸਾਹ ਨਹੀਂ ਲੈਂਦੀ, ਇੱਥੋਂ ਕੋਲ ਸਾਹ ਲੈਂਦੀ ਸੀ। ਉਹ ਹੈਗੀ ਹੈ ਕਿ ਨਹੀਂ ਹਲੇ? ਨਹੀਂ ਉਹ ਵੀ ਇਹ ਵੀਰੋ ਉਸੇ ਚੀਤੇ ਦੀਆਂ ਗੱਲਾਂ ਹੋ ਰਹੀਆਂ ਨੇ ਜਨਾਬ। ਜਿਹੜਾ ਚੀਤਾ ਇੰਨਾ ਅਗਰੈਸਿਵ ਸੀ, ਪੈਂਦਾ ਬੜਾ ਸੀਗਾ, ਉਹ ਬਲਾਲ ਭਾਈ ਕੋਲ ਲਿਆ ਸੀ। ਤੇ ਬਲਾਲ ਭਾਈ ਹੁਣ ਇਹ ਤੁਹਾਡੇ ਕੋਲ ਸ਼ੁਰੂ ਤੋਂ ਫੀਮੇਲ ਮੌਜੂਦ ਆ ਜਿਹੜੀ ਆ ਰੌਕੀ ਦੀ ਮਾਂ, ਸਹੀ ਆ? 9 ਸਾਲ ਉਮਰ ਆ। 9 ਸਾਲ ਉਮਰ ਹੋ ਗਈ ਇਹਦੀ। ਜਿਹੜਾ ਚਿੱਟਾ ਕਤੂਰਾ ਉਹ ਕਿੱਥੇ ਹੈ? ਉਹ ਉਮਰ ਕੋ ਆ। ਅੱਛਾ ਗਲਟਰੀਆ ਦੀ ਉਮਰ ਜੱਜ ਨਹੀਂ ਨਾ ਬੰਦਾ ਕਰ ਸਕਦਾ। ਇਹ ਜਿਵੇਂ ਉਮਰ ਵੱਧਦੀ ਜਾਂਦੀ ਸੋਹਣਾ ਹੁੰਦਾ ਜਾਂਦਾ, ਇਹਨੂੰ ਬੰਦਾ ਬਸ ਸਾਹਮਣ ਵਾਲਾ ਹੋਵੇ। ਬਿਲਕੁਲ। ਤੇ ਬਰੀਡ ਵੀ ਕਰ ਰਹੀ ਹਲੇ ਬਿਲਕੁਲ ਪਰਫੈਕਟ ਜਿਹੜੀ ਹੈ ਨਾ। ਬਿਲਕੁਲ। ਕਿਹੜੇ ਬੱਚੇ ਟਾਪ ਕਲਾਸ ਦੇ ਜਿਹੜੇ ਇਹਨੇ ਦਿੱਤੇ ਨੇ? ਚੀਤਾ, ਪੰਛੀ ਪੰਛੀ ਤੇ ਇੱਕ ਤੁਹਾਡੇ ਰੌਕੀ। ਇਹ ਬਹੁਤੇ ਮੇਨ। ਇੱਕ ਮੈਂਟਲ, ਇੱਕ ਮੈਂਟਲ ਸੀਗਾ ਕੁੱਤਾ ਇਹਦਾ ਹਜੇ ਹੈਗਾ। ਅੱਛਾ ਉਹ ਸਾਡੇ ਫੁੱਫੀ ਦੇ ਪੁੱਤਾਂ ਕੋਲ ਆ ਉੱਥੇ। ਇੱਕ ਤੁਹਾਡੇ ਰੋਕੀ ਦਾ ਭਾਈ ਆ ਬੂਰੇ ਬਿਆੜੀ ਖੜਾ, ਉਹ ਛੀਨਾ ਮਕੜਾ ਛੀਨਾ ਡੱਬਾ ਉਹ ਹੈਗਾ ਇਹਨਾਂ ਦੇ ਹੈਗਾ ਕੋਲ? ਉਹਨਾਂ ਕੋਲ। ਉਹ ਕੀ ਕਰਦਾ ਆ? ਉਹ ਸੂਰ ਤੇ ਲੱਗਾ, ਸਕਾਰ ਖੇਡਦੇ ਸੀ ਨਾ ਹਨਾ? ਉਹਦੀ ਵੀਡੀਓ ਮੈਂ ਤੁਹਾਨੂੰ ਸੈਂਡ। ਮਗਰ ਉਹਦੀ ਬਲਾਲ ਭਾਈ ਬਨਾਵਟ ਤੇ ਸ਼ੇਪ ਉਹ ਨਹੀਂ ਬਣੀ, ਖੂਬਸੂਰਤੀ ਉਹ ਨਹੀਂ ਬਣੀ ਹਨਾ? ਉਹ ਤੁਹਾਡੇ ਵਾਲਾ ਥੋੜਾ ਜਿਹਾ ਡਬਲ ਬਾਡੀ ਚ ਸੀਗਾ, ਸੋਹਣਾ ਸੀ, ਖੂਬਸੂਰਤ ਸੀ ਹਨਾ? ਭਾਰਾ ਸੀ। ਹਾਂ ਇਹ ਥੋੜਾ ਜਿਹਾ ਹੋਰ। ਹੁਣ ਉਹ ਤੁਸੀਂ ਰਾਤ ਨੂੰ ਆਏ ਸੀਗੇ ਕੁੱਤੀ ਦੇਖੀ ਸੀਗੀ, ਹੁਣ
ਹੁਣ ਆਪਣਾ ਉਦੋਂ ਬੜੀ ਭਾਲੂ ਜਿਹੀ ਸੀ, ਹੁਣ ਦੋਸਤੋ ਬੱਚੇ ਦਿੱਤੇ ਇਹਨੇ 9 ਤੇ ਨਹੀਂ ਤੇ ਇਹ ਬਿਲਕੁਲ ਮੈਂ ਕਹਿੰਦਾ ਰੋਕੀ ਦਾ ਵਜੂਦ ਸ਼ੇਪ ਆਪਣੀ ਮਾਂ ਵਰਗੀ ਸੀਗੀ, ਪੂਛ ਵੱਲੋਂ ਵੀ ਇਹ ਬੜੇ ਭਾਰੇ, ਹਾਂ ਸਿੱਧੀ ਰੱਖਣੀ ਹੈ, ਬੜਾ ਭਾਰਾ ਵਜੂਦ ਸੀਗਾ। ਹੁਣ ਤੇ ਸੂਈ ਆ, ਫਿਰ ਵੀ ਮਾਲੂਮ ਨਹੀਂ ਹੁੰਦਾ ਹੈਗਾ ਕਿ ਇਹਨੇ ਬੱਚੇ ਬੁੱਚੇ ਦਿੱਤੇ ਹੋਏ ਆ। ਤੇ ਉਹ ਲੋਕ ਰੋਕੀ ਦੀਆਂ ਨੇ ਕੁਛ ਚੀਜ਼ਾਂ ਜਿਹੜੀਆਂ ਨੇ ਉਹਨੇ ਮਾਂ ਵੱਲੋਂ ਵੀ ਕੈਰੀ ਕੀਤੀਆਂ, ਖਾਸ ਕਰਕੇ ਰੰਗ ਦੇ ਵਿੱਚ ਜਿਹੜਾ ਆ ਪਿੱਛੇ ਨਿਸ਼ਾਨ ਡਾਬਾ, ਤੇ ਉਹ ਫਿਰ ਮੈਂ ਵੇਖ ਰਿਹਾ ਗੌਰ ਨਾਲ ਇਹਨੇ ਫੇਸ, ਇਹਦੀਆਂ ਅੱਖਾਂ ਜਿਹੜੀਆਂ ਆ, ਕਾਫੀ ਚੀਜ਼ਾਂ ਜਿਹੜੀਆਂ ਨੇ ਉਹਨੂੰ ਮਾਂ ਵੱਲੋਂ ਲੱਭੀਆਂ। ਤੇ ਜਿੱਦਾਂ ਇਹ ਪੈਂਦੀ ਨਾ ਛੁੱਟ ਕੇ, ਇਦਾਂ ਹੀ ਰੋਕੀ ਪਾਉਂਦਾ ਛੁੱਟ ਕੇ ਥੋੜਾ ਲੈਂਦਾ ਕਰਕੇ ਪੈਣਾ ਉਹ ਦੇਖੋ ਉਹਨੇ ਮੈਂ ਤਾਂ ਦੱਸ ਕੇ ਹਟਿਆ ਨਾ ਕਿ ਬੈਠਾ ਹੱਥ ਕੱਢਦਾ ਝੁੱਟ ਕੇ ਪੈ ਭੱਜ ਕੇ ਪੈ ਜਾਂਦਾ, ਦੇਖੋ ਸੇਮ ਉਹ ਵੀ ਇੰਝ ਕਰਦਾ ਸੀ। ਲਾਲ ਕੌਣ ਹੋਣਾ ਇਹਦਾ ਸਟਾਈਲ ਦੇਖਿਆ ਸਹੀ ਗੱਲ ਸੈਂਪਲ ਵੀ ਚੈੱਕ ਕਰਾਤਾ ਪਹਿਲਾਂ ਹੀ ਭਾਈ, ਇਦਾਂ ਹੀ ਸੇਮ ਉਹ ਵੀ ਇੰਝ ਹੀ ਕਰਦਾ ਸੀ। ਹਾਂ ਜਿੱਦਾਂ ਪੈਣਾ ਭਾਈ ਹਮਜੇ ਨੂੰ ਤੇ ਦੇਖਿਓ ਨੇ ਐਨੂੰ ਜਾਣਾ ਤੇ ਘੂਰੀ ਜਾਣਾ ਕੋਈ ਜਾਣਾ ਯਕਦਮ ਬਦਲੇ ਅੱਜ ਕਰ ਦੇਣਾ ਉਹਨੇ। ਲੋ ਵੀਰੋ ਭਾਈ ਬੜਾ ਮਜ਼ਾ ਆਇਆ, ਭਾਈ ਬੜੀਆਂ ਪੁਰਾਣੀਆਂ ਯਾਦਾਂ ਤਾਜ਼ੀਆਂ ਹੋ ਗਈਆਂ ਨੇ, ਚੀਤੇ ਨਾਲ ਰੋਕੀ ਦੀ ਵੀ ਯਾਦ ਤਾਜ਼ਾ ਹੋ ਗਈ, ਰੋਕੀ ਦੀ ਮਾਂ ਦੇਖ ਕੇ। ਤੇ ਮਾਸ਼ਾਅੱਲਾ ਮੱਝਾਂ ਵੀ ਬਲਾਲ ਭਾਈ ਨੇ ਬੜੀਆਂ ਸੋਹਣੀਆਂ ਖੂਬਸੂਰਤ ਮੱਝਾਂ ਰੱਖੀਆਂ ਆਈਆਂ, ਬੜਾ ਚੰਗਾ ਸ਼ੌਕ ਕੀਤਾ ਮਾਸ਼ਾਅੱਲਾ। ਕਿਉਂਕਿ ਪਿਛਲੇ ਦਿਨਾਂ ਤੁਹਾਨੂੰ ਪਤਾ ਸੀ ਮੱਝਾਂ ਮੁੱਝਾਂ ਇਕੱਠੀਆਂ ਕਰਦੇ ਰਹੇ ਆ, ਤੇ ਸਾਨੂੰ ਮੱਝਾਂ ਨਹੀਂ ਵਾਵਾ ਮਾਸ਼ਾਅੱਲਾ ਹੁਣ ਪਛਾਣ ਆ ਗਈ। ਬਲਾਲ ਭਾਈ ਆਪਣੇ ਲਈ ਰੱਖੀਆਂ ਕਿ ਵਪਾਰ ਵਪੂਰ ਕਰਦੇ? ਆਪਣੇ ਲਈ ਰੱਖੀਆਂ। ਨਹੀਂ ਮਾਸ਼ਾਅੱਲਾ ਮੱਝਾਂ ਚੰਗੀਆਂ ਦੇਖ ਲਈਆਂ, ਉਹ ਦੇਖ ਲਈਆਂ ਜ ਵੈੜ ਇਹ ਵੈੜ ਆ ਦੂਜਾ ਮਾਸ਼ਾਅੱਲਾ ਮਾਸ਼ਾਅੱਲਾ। ਆ ਟੀਕਾ ਰਖਾਇਆ ਬੱਚਾ ਕਟਾ 1 ਮਹੀਨੇ ਦਾ ਬਰੀਡਿੰਗ ਦੀ ਰੱਖਿਆ। ਇਹ ਕਿਹੜੀ ਨਸਲ ਦਾ ਆ? ਇਹ ਨੀਲੀ ਦਾ। ਨੀਲੀ ਦਾ ਹਾਂਜੀ ਮਾਸ਼ਾਅੱਲਾ। ਦੇਖੋ ਕਟਾ ਨਹੀਂ ਭਾਈ ਨਜ਼ਰ ਵੀ ਆਂਦਾ ਤੇ ਦੁੱਧ ਵੀ ਪੀ ਰਿਹਾ ਭਾਈ, ਗੁੱਜਰ ਦੁੱਧ ਵੀ ਪਿਲਾ ਰਿਹਾ ਗੱਟੇ ਨੂੰ, ਕਿਆ ਬਾਤ, ਨਜ਼ਰ ਵੀ ਆ ਰਿਹਾ। ਉਹ ਵੇਖੀ ਓਏ ਮਾਸ਼ਾਅੱਲਾ ਮਾਸ਼ਾਅੱਲਾ। ਇਹ ਭਾਈ ਜੀ ਦੁੱਧ ਵੀ ਪੀ ਵਾਸਤੇ ਤਿਆਰ ਹੋ ਰਿਹਾ ਜੀ। ਮੈਂ ਕਿਹਾ ਸੀ ਦੇਖ ਲਿਆ, ਇਹ ਦੁੱਧ ਵੀ ਪੀ ਰਿਹਾ, ਜੋ ਪੀ ਰਿਹਾ ਨਾ ਹੈ ਨਾ। ਹਾਂ ਜੀ ਨਾ ਆ ਜਿਹੜੀ ਖਲੋਤੀ ਮਾਸ਼ਾਅੱਲਾ, ਸੋਹਣਾ ਸਿੰਘ ਦੋਸਤੋ। ਠੀਕ ਹੈ ਹਾਂ, ਜਿਹੜੀ ਮੱਝ ਖੜੀ ਸੀਗੀ ਉਹੀ ਨਜ਼ਰ ਆ ਰਹੀ, ਪਿਸ਼ਾਬ ਕਰਦੀ ਇਹੀ ਮਾਂ ਨਾ ਇਹਦੀ। ਨਹੀਂ ਮਾਂ ਵੀ ਚੰਗੀ ਜਾਂਦੀ ਕਿ ਮਾਂ ਵੀ ਨਹੀਂ ਮਾੜੀ। ਬਾਕੀ ਭਾਈ ਕਹਿੰਦੇ ਹੁੰਦੇ ਦੁੱਧ ਵਾਲਾ ਡੰਗਰ ਦੇਖਣਾ ਹੋਵੇ ਨਾ ਤਾਂ ਬੱਚਾ ਦੇਖ ਲਵੋ, ਜਿਹਦਾ ਬੱਚਾ ਸਿਹਤਮੰਦ ਹੋਊਗਾ ਸਮਝੋ ਕਿ ਡੰਗਰ ਦੁੱਧ ਦਿੰਦਾ। ਮਾਸ਼ਾਅੱਲਾ ਚੰਗੀ ਮੱਝ ਆ ਜੀ, ਅੱਲਾ ਦੀ ਜ਼ਿੰਦਗੀ ਕਰੇ ਦੋਸਤੋ। ਠੀਕ ਹੈ ਸ਼ੌਕ ਬਲਾਲ ਭਾਈ ਨੇ ਵੀ ਚੰਗਾ ਕੀਤਾ। ਉਹ ਵੀ ਲਿਆਂਦਾ ਉਹ ਦੇਖੋ ਕਿਹੜਾ ਨਾਥਾ ਵਾਲਾ? ਹਾਂਜੀ ਲੋ ਜੀ ਮਾਸ਼ਾਅੱਲਾ ਇਹਨਾਂ ਦੇ ਕੋਲ ਕੱਟਾ, ਸੋਹਣਾ ਕੱਟਾ ਦੋਸਤੋ। ਇਹ ਵੀ ਮੱਝ ਮਾਰਦੀ ਤਾਂ ਨਹੀਂ, ਕੀ ਪਤਾ ਉਪਰਾਂ ਨਾ ਕੋ ਕਰਦੀ ਹੋਵੇ। ਅੱਛਾ ਇਹ ਹੁਣ ਲਿਆ ਵਾ ਹਾਜ਼ਰ ਮੌਕੇ, ਹਾਂਜੀ ਗੁਜ਼ਾਰਾ ਕਰ ਰਹੇ ਨੇ ਚੰਗਾ ਮਾਸ਼ਾਅੱਲਾ। ਕੱਟਾ ਦੇ ਵੀ ਸੋਹਣਾ ਆ, ਨਸਲ ਮੂੰਹ ਦਾ ਪੂਰਾ ਆ, ਸਿੰਘ ਛੁੰਗ ਪੁੱਠਾ ਛੁੱਠਾ ਚਮੜੀ ਹਰ ਪਾਸੋਂ ਮਾਸ਼ਾਅੱਲਾ ਸੋਹਣਾ। ਮੈਨੂੰ ਬੜੀ ਪਛਾਣ ਹੋ ਗਈ, ਮੈਂ ਪਿੱਛੇ 12-14 ਡੰਗਰ ਲਏ ਭਾਈ। ਇੱਥੇ ਨਾਲ ਦੇ ਪਿੰਡ ਹਾਂਜੀ ਕੱਕੀ ਰਸੂਲਪੁਰ ਜੱਟਾ ਨਾਲ ਦੇ ਪਿੰਡ, ਹਾਂਜੀ ਹਾਂਜੀ। ਉਹਦਾ 6 ਲੱਖ ਦਾ ਝੋਟਾ ਵਿਕਿਆ ਸੀ, ਉਹਦਾ ਪੁੱਤ ਕਰਦੇ। ਨਹੀਂ ਸੋਹਣਾ ਵਾ, ਇਹਨਾਂ ਹਮਜ਼ਾ ਭਾਈ ਦਾ ਪਤਾ, ਮੈਂ ਤੁਹਾਡਾ ਰਾਬਤਾ ਹੁੰਦਾ ਨਹੀਂ ਰਿਹਾ ਜਦੋਂ ਮੈਂ ਕਿਹਾ ਮੱਝਾਂ ਇਕੱਠੀਆਂ ਕਰਦੇ ਨੇ ਭਾਈ ਹਨਾ। ਉਸਮਾਨ ਭਾਈ ਨੂੰ ਲੈ ਕੇ ਦਿੱਤੀਆਂ 12-14 ਮੱਝਾਂ ਇਕੱਠੀਆਂ ਕੀਤੀਆਂ, ਮੈਨੂੰ ਤਾਂ ਦੂਰੋਂ ਦੇਖ ਕੇ ਪਤਾ ਚੱਲ ਜਾਂਦਾ ਗਿਆ ਮੱਝ ਚੰਗੀ ਆ ਮਾੜੀ ਆ। ਫਿਰ ਝੋਟਾ ਲਿਆ ਭਾਈ ਬੜਾ ਫਿਰ ਕੇ ਅਸੀਂ ਵੀ, ਉਹ ਹੋਇਆ ਸੀਗਾ ਦੋਂਦਾ ਚੋਗਾ ਲੱਗਦਾ ਪਿਆ ਸੀਗਾ, ਸੋਹਣਾ ਦੀ ਮਾਸ਼ਾਅੱਲਾ। ਇਹਦਾ ਮੂੰਹ ਸਿਰ ਬੂਥੀ ਵੀ ਚੰਗੀ ਹੈ, ਚੰਗਾ ਝੋਟਾ ਬਣ ਜਾਣਾ ਹੈਗਾ। ਬਾਕੀ ਤਾਂ ਉਹਦੀ ਸ਼ੌਕ ਦੇ ਦੋਸਤੋ ਸਾਂਭ ਦੇ ਨਾਲ ਜਿਹੋ ਜੀ ਸਾਂਭ ਕਰਨੀ ਹੈ, ਨਸਲੀ ਚੀਜ਼ ਜਿਹੜੀ ਹੈ ਫਿਰ ਉਹ ਨਿਖਰ ਜਾਂਦੀ ਹੈਗੀ ਹੈ। ਹਾਂਜੀ ਮਤਲਬ ਤੁਹਾਡਾ ਝੋਟਾ ਸੋਹਣਾ ਤਿਆਰ ਹੋ ਰਿਹਾ ਮਾਸ਼ਾਅੱਲਾ। ਇਹ ਛੱਡਿਆ ਕਰੋਗੇ ਲੋਕਾਂ ਦੇ ਕਿ ਨਹੀਂ? ਮੈਂ ਫਰੀ ਅੱਗੇ ਛੱਡਦੇ ਰਹੇ। ਆਹ ਦੇਖ ਲਈਏ ਮੁੜ ਕੇ ਕਿਉਂ ਨਹੀਂ ਮਿਹਨਤ ਕਰਕੇ। ਇਹ ਮੈਂ ਰਿਕਾਰਡ ਬਣਾ ਲਿਆ, ਮੈਂ ਵੀਡੀਓ ਸੇਵ ਕਰ ਲਿਆ। ਉਹ ਦੇ ਨਾਲ ਪਰ ਰਾਤ ਆੜ ਉਹ ਪਤਾ ਕੀ ਗੱਲ ਆ, ਚੰਗੀ ਚਾਹ ਹੋਵੇ ਨਾ ਇਦਾਂ ਨਸਲ ਕਸ਼ੀ ਵੱਧਦੀ ਆ। ਲੋਕ ਜਦੋਂ ਲੈ ਕੇ ਜਾਂਦੇ ਆ ਚੰਗੇ ਚੰਗੇ ਜਾਨਵਰ ਗਾਂ ਕਿਸੇ ਦੇ ਕਰਦਾ। ਬਰੀਡਰ ਹੈ ਹਾਂਜੀ ਹਾਂਜੀ ਉਹਦਾ ਬਰੀਡਰ ਬਣਾਇਆ, ਉਹਦੇ ਅਸੀਂ ਪੈਸੇ ਲਿਆ ਕਰਨੇ ਆ। ਨਹੀਂ ਯਾਰ ਬਲਾਲ ਸਾਹਿਬ ਇਹ ਤੇ ਗੱਲ ਮਾੜੀ ਆ ਯਾਰ, ਦੱਸੋ ਇਨਸ਼ਾਅੱਲਾ ਜਦੋਂ ਤਿਆਰ ਹੋਇਆ ਫੀਸ ਵੀ ਇਹ ਤੁਹਾਡੇ ਲਾਗੇ ਝੋਟੀਆਂ ਰਹਿਣੀਆਂ, ਤੁਹਾਡਾ ਨਾਮ ਵਜਿਆ ਕਹਿੰਦਾ ਬਲਾਲ ਗੁਜਰ ਵਾਲੇ ਝੋਟੇ ਦੇ। ਏਦਾਂ ਹੀ ਹੈ ਨਾ, ਤੁਸੀਂ ਹੁਣ ਨਾਂ ਲਿਆ ਨਾ ਉਹਨਾਂ ਦਾ, ਨਾਂ ਲਿਆ ਨਾ, ਨਾਮ ਵਜਣਾ ਵੀ ਤੁਹਾਡਾ ਵੀ ਨਾਂ, ਸਾਰੀ ਗੱਲ ਏਦਾਂ ਹੀ ਵਜੇਗਾ ਦੋਸਤੋ। ਬੜਾ ਮਜ਼ਾ ਆਇਆ। ਆ ਵੈੜ ਆਪਣਾ ਘਰ ਦੀ ਹੈ ਕਿ ਮੁੱਲ ਲਈ ਹੋਈ ਹੈ? ਮਾਸ਼ਾਅੱਲਾ ਚੰਗੀ ਵੈੜ ਆ। ਬਾਹਰ ਵੀ ਜਰਸੀ ਬੈਠੀ ਜਿਹਨੇ ਮੈਂ ਚੀਤਾ ਪਿਆ ਸੀ ਨਾ ਮਾਸ਼ਾਅੱਲਾ। ਅੱਛਾ ਉਹਨੇ ਹੱਥ ਨਹੀਂ ਹੈ? ਨਹੀਂ ਚੰਗੀ ਵੈੜ ਆ ਮਾਸ਼ਾਅੱਲਾ, ਨਜ਼ਰ ਹੀ ਆਉਂਦੀ ਹੈ। ਦੇਖੋ ਦੁੱਧ ਵਾਲਾ ਡੰਗਰ ਦੋਸਤੋ ਜਿਹੜਾ ਹੁੰਦਾ ਹੈ ਨਾ, ਉਹ ਆਪਣਾ ਆਪ ਦੱਸ ਵੀ ਦਿੰਦਾ ਕਿ ਵਾਕਈ ਮਾਸ਼ਾਅੱਲਾ ਮੈਂ ਦੁੱਧ ਦਿੰਦਾ। ਬੱਚੀ ਆ ਇਹ 6 MN ਦੀ ਹੈ ਕਿ 6 MN ਦੀ ਹੈ? ਮੈਂ ਤੁਹਾਨੂੰ ਪਹਿਲੇ ਦੱਸ ਕੇ ਹਟਾਂਗੇ ਬਲਾਲ ਭਾਈ ਨਸਲ ਕਸ਼ੀ ਦਾ ਬੜਾ ਸ਼ੌਕ ਹੈ। ਠੀਕ ਹੈ, ਜਿਸ ਬੰਦੇ ਨੇ ਖਾਸ ਕਰਕੇ ਜਿਹਨੂੰ ਕੁੱਤਿਆਂ ਦਾ ਸ਼ੌਕ ਹੁੰਦਾ ਨਾ, ਉਹਨੂੰ ਪਤਾ ਹੁੰਦਾ ਕਿ ਨਸਲ ਬਣਾਉਣ ਲਈ ਵੀ ਨਾ ਬੜਾ ਟਾਈਮ ਤੇ ਬੜੀ ਹੈ ਕਿ ਨਸਲ ਲੱਗ ਜਾਂਦੀ ਹੈ। ਓਏ ਛੱਡ ਦਿਓ ਉਹਨੂੰ, ਨੀਂਦ ਆਈ। ਇਹ ਤਾਜ਼ੀ ਸੂਈ ਲੱਗਦੀ ਹੈ ਨਾ? ਹਾਂਜੀ ਮਾਸ਼ਾਅੱਲਾ। ਕਿੰਨੇ ਦਿਨ ਹੋ ਗਏ? ਇਹ ਤੀਸਰਾ ਦਿਨ ਆ ਜੀ। ਤੀਸਰਾ ਦਿਨ ਹੈ ਗਾਂ ਸੂਈ ਨੂੰ? ਅੱਛਾ ਅੱਛਾ, ਫੇਰ ਤਾਂ ਜਬੋਲੇ ਥੋੜੀ ਮਾਸ਼ਾਅੱਲਾ ਜੀ, ਅੱਲਾ ਦੀ ਜ਼ਿੰਦਗੀ ਕਰੇ ਜੀ। ਗੁਲਾਬੋ ਮਾਸ਼ਾਅੱਲਾ ਬੜੀ ਸੋਹਣੀ ਹੈ, ਨਿਖਰੀ ਹੋਈ ਹੈ।
ਹੈ ਬੱਚੇ ਵੈਸੇ ਬੜੇ ਸੋਹਣੇ ਲੱਗਦੇ, ਭਾਵੇਂ ਕੋਤੇ ਦਾ ਵੀ ਹੋਵੇ, ਨਿੱਕੇ ਨਿੱਕੇ ਤੇ ਬਹੁਤੇ ਸੋਹਣੇ ਲੱਗਦੇ। ਬਹੁਤ ਸੋਹਣਾ ਹਲਾ ਬਹੁਤ ਸੋਹਣਾ ਲੱਗਦਾ ਨਾ। ਅਸੀਂ ਲਿਆਉਣਾ ਹੁਣ ਬਾਹਰ ਆਪਾਂ ਹਲਾ, ਅਸੀਂ ਧਈਆ ਕੀਤਾ, ਅਸੀਂ ਲਿਆਉਣਾ ਹੁਣ। ਇਹ ਵੀਰੋ ਜੀ ਗਾਈ ਜੇ ਠੀਕ ਹੈ, ਸ਼ਕਲ ਹੀ ਵੇਖ ਲਓ ਇਹਦੀ, ਜਰਸੀ ਗਾਈ ਦੱਸਦੀ ਆਪਣਾ ਆਪ। ਇਹਦਾ ਨੱਕ ਪਾੜਿਆ ਸੀ ਕਹਿੰਦੇ ਜਦੋਂ ਉਹਨਾਂ ਨੇ ਚੀਤੇ ਨੇ ਪਾੜਿਆ ਸੀਗਾ। ਬਲਾਲ ਸਾਹਿਬ ਬੜੀ ਪੁਰਾਣੀ ਹੈ ਫਿਰ ਨਾ, ਇਹ ਗਰਮੀ ਗੁਰਮੀ ਨਹੀਂ ਬਰਦਾਸ਼ਤ ਕਰਦੀ ਨਾ, ਐਡੀ ਗਰਮੀ ਨਹੀਂ ਕਰਦੀ ਹਨਾ। ਤੇ ਦੂਸਰੀਆਂ ਨਾਲੋਂ ਵਲੈਤੀਆਂ ਨੂੰ ਸੌਖੀ ਰੱਖਣੀ। ਇਹ ਮਾਸ਼ਾਅੱਲਾ ਦੁੱਧ ਵੀ ਚੰਗਾ ਦਿੰਦੀਆਂ ਹੁੰਦੀਆਂ, ਗਾਣੀਆਂ ਜੀਆਂ ਆ। ਇਹ ਸੁਣਿਆ ਵਾਲੀ ਹੈਗੀ, ਸੋਨੇ ਵਾਲੀ ਹੈ ਸੋਨੇ ਵਾਲੀ। ਚਲੋ ਮਾਸ਼ਾਅੱਲਾ, ਅੱਲਾ ਨੇ ਜ਼ਿੰਦਗੀ ਕਰੇ। ਇਹ ਜੀ ਦੋਸਤੋ ਜਰਸੀ, ਖਰਚਾ ਘੱਟ ਤੇ ਪ੍ਰੋਫਿਟ ਜ਼ਿਆਦਾ। ਇਹ ਹੁੰਦੀਆਂ ਵਜੂਦ ਚ ਛੋਟੀਆਂ ਜੀਆਂ, ਲੱਗਦੀਆਂ ਵੀ ਸੋਹਣੀਆਂ, ਦੁੱਧ ਚੰਗਾ ਦਿੰਦੀਆਂ ਇਹ। ਅੱਛਾ ਇਹ ਜਿਹੜੀ ਹੈ ਜੀ, ਇਹ ਖੀਰੀ ਸੂਈ ਆ ਮਾਸ਼ਾਅੱਲਾ। ਉਹ ਵਾਕਈ ਲੱਗਦੀ ਬੱਚਿਆਂ ਨੂੰ। 2 ਮਹੀਨਿਆਂ ਦੀ ਪ੍ਰੈਗਨੈਂਟ, 3 ਮਹੀਨਿਆਂ ਦਾ ਬੱਚਾ ਵੀ ਹੈ ਇਹਦਾ। ਇਹ ਕਿਦਾਂ ਇਹ ਬਸ ਅੱਲਾ ਅੱਲਾ ਹੈ? ਲੋਕੀ ਕਹਿੰਦੇ ਵਲਾਦਨਾ ਛੇਤੀ ਠਹਿਰਦੀਆਂ ਨਹੀਂ ਹੈਗੀਆਂ। ਇਨਸ਼ਾਅੱਲਾ 2 ਮਹੀਨਿਆਂ ਦੀ ਗੱਭਰ। ਇਹ ਬਲਾਲ ਸਾਹਿਬ ਕੋ ਤਵੀਤ ਤਾਂ ਰੱਖਿਆ ਕਿਤੇ, ਸਾਨੂੰ ਵੀ ਦੇ ਦਿਓ, ਦੱਸੋ ਬਲਾਲ ਸਾਹਿਬ ਕਰਾਂਗਾ ਇਨਸ਼ਾਅੱਲਾ। ਹੈ। ਉਹ ਜ਼ਿਆਦਾਤਰ ਜਿਹੜੇ ਉਹ ਵਲੀ ਬੋਲੀ ਹੈ ਨਾ, ਗੁਜਰਾਤੀ ਪਾਏ ਗਏ। ਅੱਛਾ ਅੱਧੇ ਪੀਰ ਤੇ ਆ ਭਈ। ਅੱਛਾ ਤਾਂ ਅੱਧੀ ਵੀਡੀਓ ਵੀ ਗੁਜਰੀ ਦੇਖਦੇ ਆ। ਜਿੰਨੇ ਬਾਹਰਲੇ ਬੰਦੇ ਨਾ ਮੰਡੀ ਗੁਜਰਾਤ ਦੇ ਸਾਰੇ, ਬਹੁਤੇ ਜਿਹੜੇ ਸਾਰੇ ਗੁਜਰੀ ਨੇ। ਤੇ ਵੇਖਿਓ ਗੁਜਰਾਂ ਪਸੰਦ ਵੀ ਬੜੀ ਵੀਡੀਓ ਕਰਨੀ, ਜਾਨਵਰ ਜੂਨਵਰ ਨੂੰ ਵੇਖ ਕੇ ਨਾ ਮਾਸ਼ਾਅੱਲਾ। ਅੱਛਾ ਆ ਜਿਹੜੀ ਅੰਦਰ ਵੈੜ ਆ ਡੱਬੀ, ਇਹ ਪਹਿਲੇ ਸੂਏ ਦੀ ਕਿ ਇਹ ਪਹਿਲੇ ਤੋਂ ਹੋਣੀ ਉਹਨਾਂ ਨਾਲੋਂ? ਪਹਿਲੇ ਸੂਏ ਦੀ ਸੀ, ਉਹ ਦੂਸਰੇ ਸੂਏ ਦੀ ਸੀ। ਇਹ ਮਗਰ ਆਈ ਸੀ, ਉਹ ਅਸੀਂ ਟੀਕਾ ਰਖਵਾਇਆ। ਇਹ ਦੁੱਧ ਚੰਗਾ ਦਿੰਦੀ ਜਾਂ ਉਹ ਚੰਗਾ ਦਿੰਦੀ ਹੈ? ਇਹ ਜਦੋਂ ਸੁੰਦੀ ਆ ਇਹ ਵੀ ਉਹਦੇ ਬਰਾਬਰ ਹੀ ਚੱਲ ਬਰਾਬਰ ਹੀ ਚੱਲ ਜਾਂਦੀ, ਮਗਰ ਇਹ ਉਹਦੇ ਨਾਲੋਂ ਕਰਾਸ ਗਾਂ ਚ ਹੈਗੀ ਨਾ, ਜ਼ਿਆਦਾ ਜਸ ਕਰਾਉਂਦੀ ਆ। ਇਹ ਤੰਗ ਨਹੀਂ ਕਰਦੀ ਹੋਣੀ? ਤੰਗ ਨਹੀਂ ਕਰਦੀ, ਉਹ ਵੀ ਤੰਗ ਨਹੀਂ ਕਰਦੀ। ਉਹ ਬੜੀ ਉਹ 26-27 ਤੱਕ ਜਾਂਦੀ। ਨਹੀਂ ਇਹ ਗਰਮੀ ਗੁਰਮੀ ਦੇ ਮਾਮਲੇ ਵਿੱਚ ਨਾ ਇਹ ਚੰਗੀ ਹੋਣੀ। ਹਾਂ ਸਿਹਤ ਤੋਂ ਹੀ ਪਤਾ ਲੱਗ ਇਹਦੀ ਸਿਹਤ ਤੇ ਮਾਸ਼ਾਅੱਲਾ ਪਤਾ ਲੱਗ ਜਾਂਦਾ। ਹਾਂਜੀ ਬਿਲਕੁਲ। ਬਸ ਇਹ ਆ ਜਿਹੜੀ ਵੱਡੀ ਆ ਇਹ ਵੀ ਕਰਦੀ ਆ ਇਹ ਕਰਦੀ ਆ ਮਾਸ਼ਾਅੱਲਾ ਜੀ। ਦੋਸਤੋ ਗਾਈਆਂ ਵੀ ਬਲਾਲ ਭਾਈ ਨੇ ਚੰਗੀਆਂ ਰੱਖੀਆਂ। ਮੈਂ ਤੁਹਾਨੂੰ ਦੱਸਿਆ ਤੇ ਹੈਗਾ ਕਿ ਜਿਹੜਾ ਸ਼ੌਕ ਆ ਨਾ ਨਸਲ ਕਸ਼ੀ ਦਾ, ਉਹ ਬੰਦੇ ਨੂੰ ਪਤਾ ਹੁੰਦਾ। ਠੀਕ ਹੈ, ਹੁਣ ਝੋਟਾ ਨਾ ਦੇਖੋ ਪਲਣਾ ਤੇ ਉਹ ਵੀ ਸੀਗਾ ਜਿਹੜਾ ਉਹ ਦਰਗਲਾ ਜਾਣਾ ਸੀਗਾ। ਇਹ ਕੱਲ ਨੂੰ ਪੜੇਗਾ, ਚੰਗਾ ਬਣੇਗਾ ਯਾਰ। ਨਾ ਵੀ ਬੰਦਾ ਰੱਖੇ, ਕੁਰਬਾਨੀ ਵੀ ਕਰਨਾ ਹੋਵੇ ਨਾ, ਇਹਨੇ ਜਿੰਨਾ ਡੋਂਦਾ ਹੋ ਕੇ ਗੋਸ਼ਤ ਬਣਾ ਜਾਣਾ ਹੈਗਾ, ਇਹਨਾਂ ਦੂਸਰਿਆਂ ਨੇ ਨਹੀਂ ਕਰਨਾ। ਇਹਨੇ ਅਸੀਂ ਨਸਲ ਹੀ ਰੱਖਿਆ ਜ਼ਿਆਦਾ, ਤਾਂ ਅਸੀਂ ਸ਼ੌਕ ਨਹੀਂ ਵੇਚਣ ਦਾ ਨਹੀਂ ਰੱਖਦੇ ਅਸੀਂ। ਚੰਗੀ ਗੱਲ ਆ। ਹਾਂਜੀ ਚਲੋ ਅੱਲਾ ਤੁਹਾਡਾ ਸ਼ੌਕ ਸਲਾਮਤ ਰੱਖੇ। ਯਾਰ ਬਲਾਲ ਭਾਈ ਬੜਾ ਮਜ਼ਾ ਆਇਆ, ਯਕੀਨ ਕਰੋ। ਮੈਂ ਤਾਂ ਦੱਸਿਆ ਕਿ ਬਲਾਲ ਭਾਈ ਨੂੰ ਮੈਂ ਦੱਸ ਵੀ ਹਟਿਆ ਕੈਮਰਾ ਤੇ ਲਾਵਾਂਗੇ ਨਾ, ਮੇਰੇ ਉਦਾਂ ਹੀ ਸੀਨ ਸਾਰਾ ਅੱਖਾਂ ਕੇ ਆ ਰਿਹਾ। ਇਤੋਂ ਚੀਤਾ ਦੀ ਬਹੁ ਦੀ ਆਵਾਜ਼ ਆ ਰਹੀ, ਅਸੀਂ ਗੱਡੀ 'ਚ ਲੱਦਿਆ, ਸਾਰਾ ਕੁਝ ਕੀਤਾ। ਇੰਝ ਹੀ ਲੱਗ ਰਿਹਾ ਕਿ ਜਿੱਦਾਂ ਅੱਜ ਹੀ ਸੀਨ ਹੋਇਆ। ਤੇ ਇੱਕ ਚੀਤੇ ਦੀਆਂ ਯਾਦਾਂ ਤੇ ਦੂਸਰੇ ਨਾਲ ਉਹਨੂੰ ਮਾਂ ਨੂੰ ਵੇਖ ਕੇ ਮੈਨੂੰ ਫੇਰ ਔਖੀ ਯਾਦ ਆਉਣ ਲੱਗ ਪਿਆ। ਤੇ ਉਦੋਂ ਅਸੀਂ ਰਾਤ ਨੂੰ ਦੇਖੀ ਸੀਗੀ, ਹਨੇਰੇ 'ਚ ਸਹੀ ਸਮਝ ਨਹੀਂ ਲੱਗੀ, ਪਰ ਅੱਜ ਜਿਹੜੀ ਚੀਜ਼ ਅਸੀਂ ਦੇਖੀ ਨਾ, ਅਸੀਂ ਆਬਜ਼ਰਵ ਕੀਤਾ ਕਿ ਵਾਕਈ ਉਹਨੇ ਕੁਛ ਚੀਜ਼ਾਂ ਆਪਣੀ ਮਾਂ ਨਾਲੋਂ ਖਿੱਚੀਆਂ। ਸਾਰੀ ਗੱਲ ਖੂਨ ਸੀਗਾ, ਉਹਦੀ ਜਿਹੜੀ ਖੂਬਸੂਰਤੀ ਸੀ ਨਾ, ਉਹ ਕਨਫਰਮ ਜਿਹੜੀ ਮਾਲ ਨਾਲੋਂ ਬੜੀ ਆਈ ਆ। ਕੰਨਾਂ ਦੀ ਸ਼ੇਪ, ਅੱਖਾਂ, ਹਰ ਚੀਜ਼ ਜਿਹੜੀ ਹੈਗਾ, ਉਹ ਹਰ ਸ਼ਾਇਦ ਨਿਕਲ ਇਹਦਾ ਹੀ ਬੱਚਾ ਆ। ਹਾਂ ਏਸੀ ਸੀ ਅੱਛਾ ਇਸੇ ਸੋਚ। ਅੱਛਾ ਸਹੀ ਹੈ। ਤੇ ਇਹ ਐਤਕੀ ਕਿਹੜਾ ਕੁੱਤਾ ਕ੍ਰਾਸ ਕਰਾ ਸੀ ਭਲਾ? ਕਿਉਂ ਸਦਾਮ ਗੁੱਜਰ ਮਲਾਤੀ ਲਾਲ ਸੀਗਾ ਅੱਛਾ ਨਾਮ ਆ, ਤੇ ਵਲੈਤੀ ਕੁੱਤਾ ਲਾਡੋ ਦਾ ਬੱਚਾ। ਲਾਡੋ ਦਾ ਬੱਚਾ, ਠੀਕ ਹੈ। ਐਤਕੀ ਵੀ ਜਾਨਵਰ ਚੰਗਾ ਕਰਾਇਆ। ਗੇਮਲੈਂਡ ਪਿਟਬੁਲ ਸੀਗਾ, ਉਹਦੇ ਕੋਲ ਲਾਡੋ ਕਰਾਈ ਸੀ ਉਹਨਾਂ ਨੇ, ਕਰਾਚੀੋਂ ਭਾਈਆਂ ਕੋਲ ਆਇਆ ਸੀਗਾ। ਹਾਂ ਤੇ ਉਹਦੇ ਕੋਲ ਕਰਾਈ ਸੀ ਕਰਾਸ ਲਾਡੋ ਕੁੱਤੀ। ਉਹਦੇ ਵਿੱਚ ਵਲਾਤੀ ਬਣੇ ਪਿਟਬੁਲਾਂ ਦੇ ਵਿੱਚ ਉਹਨੇ। ਹਾਂਜੀ ਮੈਂ ਦੱਸਿਆ ਨਾ, ਮੇਰੇ ਕੋਲ ਜਿਹੜਾ ਕਤੂਰਾ ਵਾਲਾ 6-7 ਮਹੀਨਿਆਂ ਦਾ, ਉਹਦੀ ਪੂਛ, ਉਹਦੇ ਕੰਨ, ਉਹਦਾ ਚਿਹਰਾ, ਉਹ ਦੱਸਦਾ ਵਾ ਕਿ ਕੋਈ ਚੀਜ਼ ਹੈਗੀ ਹੈ। ਉਹ ਜ਼ਾਰੀ ਕਰਨ ਜੋ ਡਾਇਰੈਕਟ ਬਲੱਡ ਆ ਇਹਨਾਂ ਦੇ ਵਿੱਚ ਗੇਮ ਲਾ ਜਾਂਦਾ, ਫਿਰ ਗਾਂ ਕ੍ਰਾਸ ਹੁੰਦੇ ਉਹਨਾਂ ਬੱਚਾ ਮਾਸ਼ਾਅੱਲਾ। ਨਹੀਂ ਬੱਚਾ ਤੇ ਬਹੁਤ ਪਿਆਰਾ ਬਣਿਆ, ਬਹੁਤ ਪਿਆਰਾ। ਅੱਲਾ ਨੇ ਜ਼ਿੰਦਗੀ ਕਰੇ। ਹੁਣ ਸਿਰੀ ਲੈ ਕੇ ਲੈਣਾ ਇਹਦੇ ਲਈ, ਅੱਲਾ ਖੈਰ ਕਰੇ। ਮੈਂ ਸੇਵਾ ਕਰਦਾ ਖੁੱਲੀ, ਇਨਸ਼ਾਅੱਲਾ ਦੇਖੀ ਬਣਦਾ ਜਦੋਂ, ਫੇਰ ਉਹਦੇ ਤਰ੍ਹਾਂ ਹੀ ਬਣਾਉਂਗਾ। ਅੱਲਾ ਖੈਰ ਕਰੇ, ਅੱਲਾ ਦੀ ਜ਼ਿੰਦਗੀ ਕਰੇ ਭਾਈ, ਅੱਲਾ ਜ਼ਿੰਦਗੀ ਕਰੇ। ਹੁਣ ਤੁਸੀਂ ਵੀ ਕੋਈ ਨਾਰ ਰੱਖੋ ਆਪਣੇ ਕੋਲ। ਨਾਰੇ ਨਾ ਕੋਈ ਦੋ ਇਹਨਾਂ ਨੇ ਕੋਲ? ਅੱਛਾ ਠੀਕ। ਗੁੱਜਰ ਤਾਂ ਘੋੜੇ ਰੱਖਦੇ ਨਹੀਂ ਘੋੜੇ ਹੈਗੇ, ਘੋੜੇ ਦੀ ਖੁਰਲੀ ਬਣੀ ਹੋਈ ਅੰਦਰ, ਹਨਾ? ਘੋੜਾ ਹੈਗਾ ਕਿ ਨਹੀਂ? ਇਹ ਹੁਣ ਦਿੱਤਾ ਆ, ਫੇਰ ਲਿਆਵਾਂਗੇ। ਅੱਛਾ ਵੀਡੀਓ ਪਾਇਆ ਕਰਾਂਗੇ। ਅੱਛਾ ਨਹੀਂ ਖੁਰਲੀ ਬਣੀ ਹੋਈ ਆ, ਉਹਦੇ ਅੰਦਰ ਮੈਂ ਤੁਹਾਨੂੰ ਦਿਖਾ ਕੇ ਲਿਆਣਾ ਯਾਰ। ਮਾਰ ਸਾਹਿਬ ਆ ਜਾਓ, ਬੱਚਾ ਲਿਆਵੇ ਮਾਰ। ਅਸੀਂ ਕਿਤੇ ਜਾਈਏ ਨਾ ਡੇਰੇ ਡੂਰੇ ਤੇ, ਸਾਨੂੰ ਹੁੰਦਾ ਪਹਿਲੇ ਘੋੜਾ ਵੇਖੀਦਾ ਤੇ ਸਾਨੂੰ ਹੁੰਦਾ ਸਾਡੀ ਨਿਗਾਹ ਪੈਂਦੀ ਚੰਗੇ ਕੁੱਤੇ ਤੇ ਇਹ ਮਾਰ ਸਾਹਿਬ ਦੇ ਓਏ ਭਾਜੀ ਮਾਸ਼ਾਅੱਲਾ ਦੀ ਸਲੇਟ ਖੁਰਲੀ ਤੇ ਲੱਗੀ ਹੋਈ ਆ। ਆ ਦੇ ਇਹ ਘੋੜੇ ਦੀ ਖੁਰਲੀ ਬਣੀ ਹੋਈ ਆ। ਤੇ ਆ ਜਿਹੜੀ ਮਾਸ਼ਾਅੱਲਾ ਦੀ ਲੱਗੀ ਹੋਈ ਆ। ਤੇ ਚਲੋ ਸਾਡੀ ਦੁਆ ਹੈ ਜੀ ਅੱਲਾਹ ਪਾਕ ਇਹਨਾਂ ਨੂੰ ਜਲਦ ਤੋਂ ਜਲਦ ਇੱਕ ਅੱਛਾ ਨਸਲ ਦਾ ਘੋੜਾ ਜਾਂ ਘੋੜੀ ਦੇਵੇ, ਕਿਉਂਕਿ ਮਾਲ ਡੰਗਰ ਹਰ ਤੇ ਆਪਣੀ ਜਗ੍ਹਾ। ਜਿਹੜੀ ਚੱਸ ਇਹਦੇ ਨਾਲ ਹੈ ਨਾ, ਹਮਜ਼ਾ ਭਾਈ ਵੀ ਅੱਲਾ ਖੈਰ ਕਰੇ, ਬਿਸਮਿਲ੍ਲਾ ਪਾ ਰਹੇ ਦਰਖਾਸਤ ਦੀ ਇਹਨਾਂ ਵੀ ਪਾਤੀ, ਅੱਲਾ ਖੈਰ ਕਰੇ। ਕਿਤੇ ਘੋੜੀ ਲੈਣੀ ਨਾ ਭਾਈ ਕਹਿੰਦਾ ਦੇਖ ਲੈ ਘੋੜੀਆਂ ਸਾਹਮਣੇ ਔਖੀਆਂ ਹੁੰਦੀਆਂ, ਕਰ ਸਲਾਨ ਵਾਲੀ ਵੀ ਅੱਲਾ ਨੂੰ ਪਿਆਰੀ ਹੋ ਗਈ। ਅਸੀਂ ਦਾਂਗੇ ਹੌਲੀ ਹੌਲੀ ਹੋ ਜਾਏਗਾ ਯਾਰ ਬੰਦਾ।
ਦੇਖੋ ਕੁੱਤਾ ਕਿਹੜਾ ਬੰਦਾ ਸਦੋਂ ਰੱਖਦਾ, ਹੌਲੀ ਹੌਲੀ ਬੰਦਾ ਸਿੱਖ ਹੀ ਜਾਂਦਾ ਗਲਤੀਆਂ ਕਰਕੇ, ਕਿਉਂ ਮਾਰ ਸਾਹਿਬ? ਠੀਕ ਹੈ ਨਾ। ਬਾਕੀ ਅਸੀਂ ਭਾਈ ਕੋਈ ਦੇਖਣਾ ਪੁੱਛਣਾ ਨਹੀਂ ਹੈਗਾ, ਨਾ ਅਸੀਂ ਪਬਲਿਸਿਟੀ ਕਰ ਰਹੇ ਤੇ ਕਹਿੰਦਾ ਸ਼ੌਕ ਵਧੇ। ਜਿਹੜੀ ਵੀ ਚੀਜ਼ ਦੀ ਨਾ ਸਵਾਰੀ ਸਿੱਖਣੀ ਉਹ ਤੁਹਾਡੇ ਘਰ ਦੀ ਹੋਏਗੀ, ਬਸ ਤੁਸੀਂ ਸਿੱਖ ਜਾਓਗੇ। ਗੱਡੀ, ਕਾਰ, ਮੋਟਰਸਾਈਕਲ, ਘੋੜਾ, ਯਾਰ ਮੈਨੂੰ ਨਹੀਂ ਸੀ ਬਹਿਣਾ ਆਉਂਦਾ, ਮੈਂ ਡਰਦਾ ਬਹਿੰਦਾ ਨਹੀਂ ਸੀ ਹੈਗਾ। ਇਹਨਾਂ ਨੇ ਮੈਨੂੰ ਕਾਠੀ ਕੁੱਠੀ ਪਾ ਕੇ ਦਿੱਤੀ, ਹੁਣ ਇਹਨੂੰ ਪੁੱਛ ਲਿਆ ਜੋੜਦੇ, ਮੈਂ ਕਿੱਕ ਮਾਰਦਾ, ਪੈਰ ਰੱਖਦਾ ਉੱਤੇ ਬਹਿ ਕੇ ਚੱਲ ਭਾਈ। ਹੌਲੀ ਹੌਲੀ ਬੰਦੇ ਨੂੰ ਚਲਾਉਣਾ ਆ ਜਾ, ਭਜਾਣਾ ਵੀ ਆ ਜਾਂਦਾ ਹੈਗਾ। ਇਹ ਨਹੀਂ ਕਿ ਤੁਰੇ ਇੱਕ ਦਿਨ ਚ ਬੰਦਾ ਭਜਾਣ ਲੱਗ ਪੈਂਦਾ ਹੈਗਾ। ਯਾਰ ਡੰਗਰ ਨਹੀਂ ਬੰਦੇ ਨੂੰ ਚੋਣ ਲੈਂਦੇ, ਇੱਕ ਦਿਨ ਚ ਬੰਦਾ ਥੋੜੀ ਬਾਲਟੀ ਭਰ ਲੈਂਦਾ। ਬੰਦਾ ਹੌਲੀ ਹੌਲੀ ਸਿੱਖਦਾ ਕਰਦਾ, ਸ਼ੁਰੂ ਤੇ ਹੱਥ ਹੀ ਬੜੇ ਦੁਖਦੇ ਆ। ਮੈਂ ਜਦੋਂ ਗਾਂ ਚੋਣੀ ਸਿੱਖੀ ਸੀ ਨਾ, ਮੈਂ ਜਦੋਂ ਗਾਂ ਜਾਂਦਾ ਨਾ, ਮੈਂ ਤੁਹਾਨੂੰ ਦਿਖਾਉਣਾ ਕਿਦਾਂ ਦਾ ਗਾਂ ਨੇ ਇੰਜਨ ਕਰਦਾ, ਅਦਨਾ ਲੈਣਾ ਕਰਦਾ, ਮੈਂ ਭਾਈ ਇੰਜਨ ਹੀ ਲੀ ਵਾਲਾ ਗਾਂ ਦਾ ਪਿੱਛਾ ਸਾਰਾ ਲਾਈ। ਉਹ ਸਾਡੀ ਗਾਂ ਸਰੀਰ ਦੀ ਹਿਲਦੀ ਨਹੀਂ ਸੀ ਹੈਗੀ। ਰਾਸਤਾ ਸਭ ਬੰਦੇ ਸਮਝ ਲੱਗ ਹੀ ਜਾਂਦੀ ਕਿਦਾਂ ਡੰਗਰ ਚੋਣਾ ਕਰਨਾ, ਹਾਦਸਾ ਬੰਦਾ ਇਨਸ਼ਾਅੱਲਾ ਸਿੱਖ ਜਾਂਦਾ ਹੈਗਾ। ਤੇ ਹੁਣ ਤੁਸੀਂ ਵੀ ਅੱਲਾ ਖੈਰ ਕਰੇ, ਦੁਆ ਦਰਖਾਸਤ ਰੱਬ ਅੱਗੇ ਪਾ ਦਿੱਤੀ ਨਾ, ਇਹ ਸੁਣੀ ਜਾਣੀ। ਅੱਲਾ ਖੈਰ ਕਰੇ ਇਨਸ਼ਾਅੱਲਾ, ਰੱਬ ਅੱਗੇ ਦਰਖਾਸਤ ਪਾ ਦੋ, ਛੇਤੀ ਸੁਣੀ ਜਾਂਦੀ ਹੈ। ਮੈਂ ਵੇਲੋ ਫੋਨ ਸੁਣ ਰਿਹਾ ਹੈਗਾ ਤੇ ਮਾਰ ਪਹਿਲੇ ਪਹੁੰਚ ਗਿਆ ਬਚੇਰੇ ਦੇ ਸਿਰ ਤੇ। ਅਸਲਾਮ ਅਲੈਕੁਮ। ਬਛੇਰਾ ਵਾ ਛੋਟਾ ਅਜੇ ਨਾ, ਨਹੀਂ ਕਹਿੰਦਾ ਸਵਾਰੀ ਕਰਾਂਦਾ ਵਾ। ਮੈਂ ਕਿਹਾ ਫਿਰ ਸਾਡਾ ਵੀ ਐਡਾ ਕੁਛ ਹੱਥ ਨਹੀਂ ਲਾਉਂਦਾ ਕੱਢਦੇ। ਕਿੰਨੀ ਉਮਰ ਹੋ ਗਈ ਇਹਦੀ? ਇਹਦੀ 2.5 ਸਾਲ ਹੋ ਗਈ। ਅੱਛਾ ਫਿਰ ਛੋਟਾ ਵਾ, ਫਿਰ ਹਾਈਟ ਤੇ ਛੋਟਾ ਨਾ। ਅੱਗੇ ਕਹਿਜਾ ਕੀਤਾ ਸੀ, ਬੰਨਿਆ ਹੋਇਆ ਸੀਗਾ ਬਾਹਰ ਤੇ ਉਹ ਤਾਂ ਲੱਗਦਾ ਸੀਗਾ, ਦੂਰੋਂ ਦੇਖਿਆ ਸੀ ਨਾ। ਉਂਝ ਮਾਸ਼ਾਅੱਲਾ ਠੀਕ ਹੈ। ਇਹ ਕੀ ਛੋਟਾ ਲਿਆ ਸੀ ਤੁਸੀਂ? ਕੀ ਅਸੀਂ ਬੱਚਾ ਲਿਆਂਦਾ ਸੀ। ਦੁੱਧ ਨਹੀਂ ਪੀਤਾ ਇਹਨੇ ਮਾਂ ਦਾ? ਨਹੀਂ, ਉਦੋਂ 4 ਮਹੀਨਿਆਂ ਦਾ ਸੀ, ਅਸੀਂ ਉਦੋਂ ਲਿਆਂਦਾ ਸੀ। ਹਾਂ, ਮਾਂ ਦਾ ਦੁੱਧ ਨਾ ਪੀਤਾ ਵਾ ਜਾਨਵਰ, ਫਿਰ ਵੀ ਜਿਹੜਾ ਨਾ ਉਹ ਦੋਸਤੋ ਤੁਹਾਨੂੰ ਪਤਾ ਕਮਜ਼ੋਰ ਹੋ ਜਾਂਦਾ। ਜਦੋਂ ਇਹਦੇ ਉੱਤੇ ਚੜਨ ਲੱਗ ਗਈ ਸੀ ਹਾਂ, ਉਦੋਂ ਤਾਂ ਕਰਕੇ ਨਾ ਫਿਰ ਚਲੋ ਸ਼ੌਕ ਤੇ ਕਰਾਈ ਜਾਂਦਾ ਕਿ ਨਹੀਂ? ਤੇ ਆਪਾਂ ਕਿਹੜਾ ਕਿਹਨਾਂ ਮੁਕਾਬਲਾ ਕਰਨਾ, ਦੱਸ? ਆਪਾਂ ਕਿਹੜਾ ਕਿਹਨਾਂ ਮੁਕਾਬਲਾ ਕਰਨਾ ਦਾ? ਚੱਸ ਤੇ ਕਰਾ ਰਿਹਾ ਨਾ, ਦਿਲ ਰਾਜੀ ਹੁੰਦਾ ਨਾ, ਬਸ ਦਿਲ ਰਾਜੀ ਹੋਣਾ ਚਾਹੀਦਾ, ਆਪਣਾ ਰਾਂਝਾ ਰਾਜੀ ਹੋਵੇ। ਬਾਕੀ ਲੋਕਾਂ ਦਾ ਕੀ ਦੱਸ, ਕੱਦਾਂ 'ਚ ਕੀ ਰੱਖਿਆ? ਗੱਲ ਤਾਂ ਨਸਲਾਂ ਦੀ ਹੁੰਦੀ। ਪਹਾੜੀ ਨੀਲੇ ਵੀ ਰੱਖੀ ਹੋਈ ਆ। ਕਈ ਭਾਈ ਕੱਦਾਂ ਵਾਲੇ ਵੀ ਏਦਾਂ ਦੇ ਹੁੰਦੇ ਆ ਕਿ ਤੁਸੀਂ ਨੇੜੇ ਜਾਓ ਨਾ ਤੇ ਅਗਲੇ ਲੱਤਾਂ ਮਾਰਦੇ, ਹਰਕਤਾਂ ਕਰਦੇ ਆ। ਜਾਨਵਰ ਦਾ ਨਸਲੀ ਤੇ ਸ਼ੀਲ ਸ਼ਰੀਫ ਹੋਣਾ ਜ਼ਰੂਰੀ ਹੈ। ਬਾਕੀ ਕੋਈ ਨਹੀਂ ਰੌਲਾ ਹੈਗਾ ਦਾ। ਕੰਨਾਂ ਦੀ ਬਣਾਵਟ ਵੀ ਸੋਹਣੀ ਹੈ ਕਿ ਬਛੇਰਾ ਖੜਾ ਸੀਗਾ ਬਾਹਰ, ਦੇਖ ਲਿਆ ਸੀਗਾ। ਹਾਂਜੀ ਸੋਹਣਾ ਮਾਸ਼ਾਅੱਲਾ ਜੀ। ਇਹ ਹੈ ਇੱਕ ਰੰਗ ਦਾ ਬੰਦ, ਸਾਰਾ ਕਮੈਦ ਆ ਮਾਸ਼ਾਅੱਲਾ। ਚਲੋ ਜੀ, ਅੱਲਾ ਦੀ ਜ਼ਿੰਦਗੀ ਕਰੇ ਜੀ। ਮੈਂ ਕਿਹਾ ਵੀਰਾਂ ਨੇ ਵੀ ਸ਼ੌਕ ਕਰਾਈਏ। ਮਾਰ ਸਾਹਿਬ ਹੁਣੀ ਭੱਜ ਗਿਆ, ਮੈਂ ਫੋਨ ਸੁਣ ਰਿਹਾ ਸੀਗਾ, ਉਹਨੇ ਕਿਹਾ ਜੀ ਬਛੇਰਾ ਵਿਖਾਈਏ। ਤੁਸੀਂ ਮੈਨੂੰ ਲੱਗਦਾ ਆਏ ਪਹਾੜਾਂ ਵਾਲੇ ਪਾਸੋਂ ਕਿਤੋਂ ਹੈ? ਦੇਖੋ ਇਹ ਇੱਥੇ ਕੀ ਕਰ ਰਿਹਾ ਯਾਰ? ਲੈ ਮੰਡੀਆਂ ਲਿਆ ਗਈ ਹੈ? ਮੰਡੀਆਂ ਲਿਆ ਸੀਗਾ। ਇਹ ਵੀ ਮੇਰੇ ਵਰਗੇ ਲੱਗਦੇ ਮੈਨੂੰ ਲੱਗਦਾ। ਜਦੋਂ ਜਾਂਦੇ ਨਾ ਮੰਡੀ, ਜਿਹੜੀ ਚੰਗੀ ਲੱਗਦੀ ਕੱਛ ਦੇ ਲਿਆ ਹੁੰਦੇ। ਬੜੀ ਛਤਰੀ ਰੋਕੀ ਨੇ ਮਾਰੀ ਸੀ ਨਾ, ਅਸੀਂ ਗਏ ਕੁਰਬਾਨੀ ਦੇ ਬੱਕਰੇ ਲੈਣ ਪਾਲਣ ਵਾਸਤੇ। ਇਹਨਾਂ ਨੂੰ ਥੋੜੀ ਜਿਹੀ ਵੱਡੀ ਸੀਗੀ ਉਹ, ਲਾ ਲਓ ਮੈਂ ਕੱਛ 'ਚ ਦੇ ਕੇ ਲਿਆਇਆ ਸੀਗਾ। 2 ਹੋਣਗੇ, 1 ਹੋਊਗੀ। ਮੈਂ ਵੀ ਇਦਾਂ ਹੀ ਚੱਕ ਲਿਆ, ਮੈਨੂੰ ਚੰਗੀ ਲੱਗੀ, ਮੈਂ ਲੈ ਆਇਆ ਭਾਈ। ਜਦੋਂ ਜਵਾਨ ਹੋਈ ਤੇ ਨੇ ਮਾਰਦੀ ਮਾਸ਼ਾਅੱਲਾ। ਇਹ ਜਿਹੜੀ ਚੀਜ਼ ਨਾ, ਇਹ ਚੀਜ਼ ਇਹ ਉਹ ਚੀਜ਼ ਆ ਜਿਹੜੀ ਬੱਕਰਵਾਲ ਚਰਵਾਹੇ ਜਿਹੜੇ ਪਹਾੜਾਂ 'ਚ ਫਿਰਦੇ ਆ ਨਾ, ਉਹਨਾਂ ਦੇ ਕੋਲ ਮੈਂ ਕਸ਼ਮੀਰ ਜਾ ਸ਼ਾਇਦ ਵੇਖੀ ਸੀਗੀ। ਏਦਾਂ ਹੀ ਲੰਮੇ ਲੰਮੇ ਕਾਨੇ 'ਚ ਬੱਚਾ ਵਾ। ਬਿਲਕੁਲ ਮੇਲ ਆ ਫੀਮੇਲ ਆ? ਹਲੇ ਦੋਂਦਾ ਬੱਕਰਾ ਹੈ ਨਾ। ਹਾਂ, ਤੇ ਇਹ ਛੋਟਾ ਵਾ। ਇਹਨਾਂ ਦੇ ਵਾਲ ਪੇਟ ਦੇ ਇੰਜ ਲਮਕਦੇ ਹੁੰਦੇ ਥੱਲੇ। ਇਹ ਉਹ ਬੱਕਰਵਾਲਾਂ ਕੋ ਹੁੰਦੇ ਜਿਹੜੇ ਪਹਾੜਾਂ ਦੇ ਮਰੀ ਸਵਾਤ ਨੇ। ਹਾਂ, ਆ ਜਿਹੜੇ ਵਾਲ ਆ ਨਾ ਉਹ ਲਮਕਣੇ ਹੈਗੇ ਇਹਦੇ। ਉਹ ਫਿਰ ਉਹ ਪਹਾੜਾਂ 'ਚ ਫਿਰਦੇ ਆ, ਉਧਰ ਮਿੱਟੀ ਨਹੀਂ ਹੁੰਦੀ, ਉਹ ਸਾਫ ਸੁਥਰੇ ਰਹਿੰਦੇ ਆ। ਸਾਡੇ ਇੱਥੇ ਮਿੱਟੀ ਬੜੀ ਆ ਤੇ ਸਾਡੇ ਇਹਨਾਂ ਦੇ ਵਾਲ ਛਲ ਗੰਦੇ ਹੋ ਜਾਂਦੇ ਆ। ਭਾਈ ਦੂਸਰਾ ਬੱਚਾ ਲੈ ਕੇ ਆਇਆ, ਇਸੇ ਦਾ ਹੀ ਭਰਾ ਹੀ ਹੈ ਸਕਾ। ਹਾਂ, ਇਹਦਾ ਹੀ ਭਰਾ। ਜ਼ਬਰਦਸਤ, ਇਹਦੀ ਅੱਖ ਬੜੀ ਸੋਹਣੀ ਹੈ ਜੀ। ਕਿਆ ਬਾਤ ਹੈ ਮਾਸ਼ਾਅੱਲਾ। ਇਹਨੇ ਬੜਾ ਸੋਹਣਾ ਕਤੂਰਾ ਬਣਨਾ ਹੈ, ਕਮਾਲ ਕਰਦਾ। ਬਲਾਸਕ ਪਿਛਲਾ ਹਿੱਸਾ ਵਿਖਾਓ ਜ਼ਰਾ ਇਹਦਾ। ਇਹ ਹੈ ਕਿ ਇਹ ਥੋੜਾ ਜਿਹਾ ਮਾਂ ਨੂੰ ਹਟਵਾ ਹੈ ਨਾ, ਤੇ ਇਹਦਾ ਤੇ ਫਿਰ ਉਹਦਾ ਸਾਈਜ਼ ਦਾ ਫਰਕ ਹੋ ਗਿਆ ਨਾ। ਉਹ ਮਾਂ ਦੇ ਨਾਲ ਫਿਰਦਾ ਵਾ, ਫਿਰ ਉੱਪਰ ਤੋਂ। ਕਿੰਨੀ ਦੇਰ ਦੇ ਹੋ ਗਏ ਬੱਚੇ ਵੈਸੇ? ਇਹ ਤਕਰੀਬਨ 26 ਦਿਨਾਂ ਦੇ ਹੋ ਗਏ। ਅੱਛਾ, ਮਹੀਨੇ ਦੇ ਨਹੀਂ ਹੋਏ ਹਲੇ? ਤੁਸੀਂ ਚਕਾਤੇ ਸਾਰੇ ਟਾਈਮ ਟਾਈਮ ਹੀ ਹੈ? ਇੱਥੇ ਰੁਕਣ ਹੀ ਨਹੀਂ ਦਿੰਦੇ। ਇਹ ਕੁੱਤੀ ਸਵਾਣੀ ਅੱਧੀ ਦੁਨੀਆ ਤੋਂ ਨਾਰਾਜ਼ ਹੋ ਜਾਂਦੀ। ਰਾਜੀ 5-6 ਹੀ ਹੁੰਦੇ ਆ ਬਸ, ਬਾਕੀ ਤਾਂ ਸਾਰੇ ਨਾਰਾਜ਼ ਹੀ ਹੁੰਦੇ ਆ। ਲੋ ਜੀ ਮਾਸ਼ਾਅੱਲਾ, ਵੀ ਬੜਾ ਸੋਹਣਾ ਬਣਨਾ। ਇਹ ਉਹ ਬੈਂਟੀ ਵਰਗੀ ਲੁੱਕ ਦੇਣੀ ਇਹਨੇ ਜਵਾਨ, ਹਨਾ? ਇਦਾਂ ਹੀ ਹੈ ਨਾ? ਹਾਂ, ਰਾਸ਼ਾਂ ਵੀ ਅੰਦਰੋਂ ਕਾਲੀਆਂ। ਆਹੋ, ਇਹਨੇ ਜਦੋਂ ਕਰਨਾ ਨਾ ਥੋੜਾ ਜਿਹਾ ਤਕੜਾ ਹੋਣਾ ਨਾ, ਤੇ ਇਹਨੇ ਸਾਰਾ ਜਿਹੜਾ ਨਾ ਆਪਣਾ ਉਹ ਕਿੰਗ ਬੈਂਟੀ ਸੀ ਨਾ, ਉਹ ਮਰ ਗਿਆ ਮੇਰੇ ਖਿਆਲ ਕੁੱਤਾ ਵੀ ਨਾ। ਹੈ ਨਹੀਂ ਬੋਲਣਾ ਇਹਨਾਂ ਨੇ ਕੀ ਦਾ, ਨਸਲਾਂ ਕਿਤੇ ਬੋਲਦੀਆਂ ਦੱਸ। ਇਹਨਾਂ ਨੂੰ ਭਾਵੇਂ ਬਲੇਡ ਵੀ ਮਾਰ ਦੇਣਾ, ਕੰਨ ਵੀ ਵੱਢ ਦੇਣਾ, ਚੀਕਣਾ ਨਹੀਂ ਹੈਗਾ। ਇਹ ਡੱਗ ਥੋੜੀ ਹੈ, ਡੱਗ ਚੀਕਦੇ ਆ। ਭਾਵੇਂ 5 ਸਾਲ ਵੀ ਸਾਂਭ ਲੋ, ਘਿਓ ਖਵਾ ਲੋ ਨਾ, ਚੀਕਣਾ ਹੁੰਦਾ। ਤੇ ਨਸਲੀ ਨਹੀਂ ਬੋਲਦੇ, ਚੀਕਦੇ। ਤੇ ਇਹ ਕੀ ਸ਼ਾਇ ਆ? ਇਹ ਅਮਜਦ ਵੱਟੂ ਵਾਲੇ ਕੁੱਤਿਆਂ ਦੇ ਵਿੱਚੋਂ। ਇਹ ਸ਼ਿਕਾਰ ਦਾ ਸ਼ੌਕ ਆ ਕਿ ਵੈਸੇ ਰੱਖੀ ਹੈ? ਸ਼ੌਕ ਵਾਸਤੇ। ਨਹੀਂ, ਸ਼ਿਕਾਰ ਦਾ ਵੀ ਹੈਗਾ ਸ਼ਿਕਾਰ। ਜ਼ਬਰਦਸਤ। ਇਹ ਮਾਦੀ ਹੈ ਨਾਰੇ ਆ? ਮਾਦੀ ਆ। ਮਾਦੀ ਲਿਆਏ ਤੁਸੀਂ ਇਹਨਾਂ ਤੇ, ਇਹਨੂੰ ਬਾਅਦ ਜਵਾਨ ਕਰਾਂਗੇ, ਚੰਗੇ ਬੱਚੇ ਲਾਵਾਂ। ਫੇ ਆਪਣੀ ਪਸੰਦ ਦਾ ਕੁੱਤਾ ਕਰਾਸ ਕਰਾਵਾਂਗੇ। ਹਾਂ, ਫੇਰ ਦੂਰ ਜਾਵਾਂਗੇ ਕਿਤੇ, ਨਾਲੇ ਫਿਰ ਤੋਂ ਰਵਾਂਗੇ, ਨਾਲੇ ਕੁੱਤੇ ਸ਼ੌਕ ਮਾਦੀ ਤੋਂ ਬਣਦਾ, ਨਰ ਤੋਂ ਬਣਦਾ ਨਹੀਂ। ਲੋਕਾਂ ਨੂੰ ਦੱਸੋ, ਆਈ ਖੋਲ ਕੇ ਦੱਸੋ ਇਹ ਗੱਲ ਸਾਰੀ। ਸ਼ੌਕ ਮਾਦੀ ਤੋਂ ਬਣਦਾ ਹੁੰਦਾ, ਨਰ ਤੋਂ ਨਹੀਂ ਬਣਦਾ। ਨਰ ਤੋਂ ਨਹੀਂ ਬਣਦਾ ਹੁੰਦਾ। ਨਾਲੇ ਇਕੱਲਾ ਬੰਦਾ ਨਹੀਂ ਸ਼ੌਕ ਕਰ ਸਕਦਾ, ਨਹੀਂ ਕਰ ਸਕਦਾ। ਇਹ ਵੀ ਗੱਲ, 11 ਬੇਟੀਆਂ ਦੇ ਨਾਲ ਹੀ। ਹਾਂ, ਇਹ ਵੀ ਗੱਲ ਸਹੀ ਹੈ। ਨਰ ਹੁਣ ਰੱਖ ਕੇ ਨਾ ਤੁਸੀਂ ਸਿਰਫ ਆਪਣੇ ਜੋਗੇ ਹੀ ਆ। ਹਾਂਜੀ, ਮਾਦੀ ਰੱਖ ਕੇ ਕਿੰਨੇ ਬੰਦੇ ਵੀ ਰਾਜੀ ਹੋਣੇ, ਕਿੰਨਾ ਸ਼ੌਕ ਵੱਧ ਜਾਣਾ। ਹਰ ਘੁਰੇ ਤੁਸੀਂ ਮੁਖਤਲਿਫ ਨਰ ਕਰਾਸ ਕਰਾ ਲਓ। ਬਿਲਕੁਲ।
ਸ਼ੌਕ ਬਣ ਜਾਣਾ। ਸਾਰੇ ਰਾਜ਼ੀ ਹੋ ਜਾਂਦੇ ਆ। ਰਾਜੀ ਹੁੰਦੇ ਹਾਂਜੀ ਯਾਰ ਬੇਲੀ ਜਿਹੜੇ ਉਹ ਸਾਰੇ ਰਾਜ਼ੀ ਹੋ ਜਾਂਦੇ ਆ ਜਦੋਂ ਇੱਕ ਇੱਕ ਆਜ ਵੀ ਸਾਰਿਆਂ ਨੂੰ। ਹਾਂ ਤੇ ਉਸ ਤੋਂ ਇਲਾਵਾ ਭਾਈ ਸ਼ੌਕ ਵਾਦਾ ਤੁਸੀਂ ਐਤਕੀ ਕੁੱਤਾ ਕਰਾਸ ਕਰਾਇਆ ਤੁਹਾਨੂੰ ਮਜ਼ਾ ਨਹੀਂ ਆ, ਤੁਸੀਂ ਅਗਲੇ ਚੇਂਜ ਕਰ ਲਓ। ਇਹ ਮਾਦੀ ਜਿਹੜੀ ਹੈ ਨਾ ਇਹਨਾਂ ਦਾ ਅੱਗੇ ਇੱਕ ਮਾਂ ਸੀਗੀ ਜਿਹੜੀ ਉਹ ਚੀਤੇ ਤੋਂ ਕ੍ਰਾਸ ਹੋਈ ਸੀ ਤੇ ਉਹਨਾਂ ਦੇ ਰਿਸ਼ਤੇਦਾਰ ਹੀ ਆ ਇੱਥੇ ਗਿੱਲ ਵਾਲੇ ਨਾਲ ਹੀ ਆ ਅੱਛਾ। ਰਹਿੰਦੇ। ਉਹ ਕ੍ਰਾਸ ਕਰਾ ਕੇ ਲਗਾਏ ਉਹਨਾਂ ਦੇ ਬਾਰਡਰ ਦੇ ਨਾਲ ਕੋਈ ਡੇਰਾ ਉੱਥੇ ਰਹਿੰਦੇ ਸੀ ਉਹ। ਅੱਛਾ ਉਹ ਦੋ ਨਰ ਨਾ ਗਾਂਹ ਚਲ ਗਏ ਸੀ ਬਾਰਡਰੋਂ ਪਾਰ ਕੁੱਤੇ ਜਾਨੀ ਕਿ ਇੰਡੀਆ ਚਲ ਗਏ। ਉਹ ਫਿਰ ਦੁਬਾਰਾ ਕ੍ਰਾਸ ਕਰਾਉਣ ਆਏ ਸੀਗੇ ਤੇ ਉਦੋਂ ਮਰ ਗਿਆ ਸੀਗਾ ਅੱਛਾ ਚੀਤਾ। ਤੁਸੀਂ ਲੈ ਗਏ ਸੀ ਤੇ ਮਰ ਗਿਆ ਸੀ। ਹਾਂਜੀ ਤੇ ਉਹਨਾਂ ਨੂੰ ਫਿਰ ਮੈਂ ਇਹ ਕੁੱਤਾ ਕ੍ਰਾਸ ਕਰਾ ਕੇ ਦਿੱਤਾ ਸੀ ਯਾਰੇ ਬੱਟੂ ਵਾਲਾ ਇੱਥੇ ਫਰੋਜ਼ ਬੱਟੂਆਂ ਤੇ ਕੁੱਤਾ ਛੀਣਾ। ਠੀਕ ਹੈ। ਅਮਜਦ ਬੱਟੂ ਵਾਲੇ ਕੁੱਤਿਆਂ ਚੋਂ ਉਹ ਕਾਠਾ ਵੀ ਹਾਂ ਕਾਠਾ। ਠੀਕ ਹੈ ਉਹ ਫਿਰ ਆਇਆ ਜੀ ਅਮਜਦ ਬੱਟੂ ਦੇ ਕੁੱਤੇ। ਠੀਕ ਹੈ। ਫਿਰ ਉਹ ਕ੍ਰਾਸ ਕਰਾ ਕੇ ਦਿੱਤਾ ਸੀ। ਫਿਰ ਮੈਂ ਇੱਕ ਕਾਲਾ ਬਲੈਕ ਲਿਆਂਦਾ ਸੀ, ਇੱਕ ਛੀਣਾ ਤੇ ਇੱਕ ਇਹ ਮਾਦੀ ਲਿਆਂਦੀ ਸੀ। ਉਹ ਫਿਰ ਦੋਸਤ ਲੈ ਗਏ। ਇਹ ਫਿਰ ਮੈਂ ਮਾਦੀ ਮੈਂ ਰੱਖ ਲਈ। ਮਾਦੀ ਆ ਬਾਕੀ ਸਾਰੇ ਮਰ ਗਏ ਫਿਰ ਇੱਕ ਹੀ ਬਚੀ ਇਹ ਹੀ। ਤੇ ਮੈਂ ਕਿਹਾ ਇਨਸ਼ਾਅੱਲਾ ਸਾਰਿਆਂ ਦਾ ਸ਼ੌਕ ਹੋਊਗਾ ਪੂਰਾ ਹੋਊਗਾ। ਜ਼ਬਰਦਸਤ। ਅੱਛਾ ਇਹਨਾਂ ਦਾ ਕਿਵੇਂ ਪਤਾ ਲੱਗਦਾ ਕਿ ਚੰਗੇ ਆ ਮਾੜੇ ਆ? ਇਹਨਾਂ ਦਾ ਪਤਾ ਲੱਗ ਜਾਂਦਾ ਬੰਤਰ ਤੋਂ ਹੀ, ਇਹਨਾਂ ਦੀ ਤੋਂ ਪਤਾ ਲੱਗ ਜਾਂਦਾ, ਨਾਲੇ ਨਸਲ ਤੋਂ ਪਤਾ ਲੱਗ ਜਾਂਦਾ। ਆਪਣੀ ਹੱਥ ਨਾਲ ਕ੍ਰਾਸ ਕਰਾ ਕੇ ਲਿਆਇਆ ਨਾ ਯਾਨੀ। ਫਿਰ ਨਸਲ ਆਪਣਾ ਆਪ ਦੱਸਦੀ ਜਿਵੇਂ ਗਲਟਰੀਆਂ ਦੱਸਦੀ। ਬਲੱਡ ਅੱਛਾ ਹੋਵੇ। ਹਾਂਜੀ ਨਹੀਂ ਬਲੱਡ ਅੱਛਾ ਹੋਣਾ ਆਟੋਮੈਟਿਕ ਇਹਨੇ ਆਪੇ ਸ਼ਿਕਾਇਤ ਲੱਗ ਜਾਣਾ ਹੈਗਾ ਨਾ। ਇਹ 3.5 ਮਹੀਨਿਆਂ ਦੀ ਆ ਹੁਣ ਇਹ ਬੱਚੀ। ਹਾਂ ਤੇ ਇਹਨੇ ਆਪੇ ਹੀ ਆਪਣਾ ਛੱਡੋਗੇ ਬਾਹਰ ਲੈ ਜਾਏਗੀ। ਹੁਣ ਆਪ ਹੀ ਇਹ ਮਗਰ ਸ਼ਾਮਾਂ ਦੇ ਬਲੱਡ ਭੱਜਦੀ ਦਲੇਰੀ ਆ। ਹੋਣੀ ਆਟੋਮੈਟਿਕ ਇਹਨੇ ਲੱਗਣਾ ਸਟਾਰਟ ਤੇ। ਯਾਨੀ ਇਹਦੇ ਵਿੱਚ ਹਿਸਾਬ ਇਹੀ ਹੈ ਕਿ ਖੂਨ ਦਾ ਹੀ ਆ। ਬਿਲਕੁਲ। ਹੁਣ ਇਹਦੇ ਮੋਰੇ ਕੋਈ ਸ਼ਾਇਦ ਛੱਡੋ ਨਾ ਮਾੜੀ ਮੋਟੀ ਹਾਂ। ਇਹ ਨੱਸਦੀ ਆ ਬੁੱਲੀ ਜਾਂ ਕੋਈ ਸ਼ਾਇਦ ਨਿਕਲੇ। ਤਵੱਜਾ ਕਰਦੀ ਹੈ ਯਾਨੀ ਸ਼ੌਕ ਆ ਇਹਨੂੰ ਇਸ ਨਸਲ ਨੂੰ। ਇਸ ਜ਼ਬਰਦਸਤ ਨਸਲ 'ਚ ਜਨੂਨ ਹੀ ਇੰਨਾ ਜ਼ਬਰਦਸਤ। ਜਿੱਦਾਂ ਇਹਨਾਂ ਨੂੰ ਲੜਨ ਦਾ ਸ਼ੌਕ ਹੈ ਨਾ ਹਨਾ ਇਦਾਂ ਇਹਨਾਂ ਨੂੰ ਸ਼ੌਕ ਇਹ ਹੈਗਾ। ਕ੍ਰਾਸ ਕਰਾ ਕੇ ਜਿੱਦਾਂ ਦੇ ਮਰਜ਼ੀ ਬੱਚੇ ਪਾਲੇ। ਤੇ ਇਹਨੇ ਕਿੰਨੇ ਨਾਰ ਕਿੰਨੀਆਂ ਮਾਦੀਆਂ ਦਿੱਤੀਆਂ? ਇੱਕ ਹੀ ਉਹਨੇ 5 ਨਾਰ ਦਿੱਤੇ ਸੀ, 4 ਮਾਦੀਆਂ। ਤੇ ਲਾਲ ਕਿੰਨੇ ਚਿੱਟੇ ਕਿੰਨੇ ਸੀ? ਲਾਲ ਤਕਰੀਬਨ 6 ਨਾਰ ਸੀ। 6 ਲਾਲ ਸੀਗੇ। ਹਾਂ। ਇੱਕੋ ਚਿੱਟਾ ਆਹੀ ਦਿੱਤਾ? ਇਹ 2 ਚਿੱਟੇ ਸੀ। 2 ਚਿੱਟੇ ਸੀ। ਨਰਮਾਦੀ ਕੇ ਨਰਮਦ। ਨਰਮਾਦੀ ਇਹਨਾਂ ਚ ਨਾਰ ਇੱਕ ਆਹੀ ਹੈ ਬਸ। ਹਾਂ ਉਹ ਦੂਸਰਾ ਇੱਕ ਮੱਕੜਾ ਵੀ ਜੋੜਾ ਦਿੱਤਾ ਇਹਨੇ। ਐਸੇ ਕੁੱਤੀ ਨੇ। ਹਾਂ ਉਹ ਮੱਕੜਾ ਹੀ ਨਾਰ ਵੀ ਮੱਕੜਾ ਸੀ, ਮਾਦੀ ਵੀ ਮੱਕੜੀ। ਅੱਛਾ ਜ਼ਬਰਦਸਤ। ਉਹ ਗੁਜਰਾਤ ਦੇ ਬੇਲੀ ਲੈ ਗਏ। ਇਹਨੇ ਬੜਾ ਸੈੱਟ ਬਣਾ ਕੇ ਦਿੰਦੀ ਹੈ ਰੰਗਾਂ ਦਾ। ਇਸ ਗੱਲ ਵਿੱਚ ਸਮਝਦਾਰ ਆ ਨਾ। ਰੋਜ਼ ਦੇ ਬੇਲੀ ਆ ਮੇਰੇ ਦੋਸਤ ਅੱਛਾ, ਅੱਛਾ। ਭਰਾ, ਉਹਨਾਂ ਉਹ ਲੈ ਗਏ ਨਾਲ। ਚਲੋ ਅੱਲਾ ਖੈਰ ਕਰੇ। ਉਹ ਵੀ ਬੜਾ ਸੋਹਣਾ। ਅੱਲਾ ਸ਼ੌਕ ਸਲਾਮਤ ਰੱਖੇ। ਮਜ਼ਾ ਆਇਆ ਬਲਾਲ ਭਾਈ ਤੁਹਾਡਾ ਸ਼ੌਕ ਵੇਖ ਕੇ ਮਾਸ਼ਾਅੱਲਾ ਜਨਾਬ। ਗਾਵਾਂ ਵੀ ਜਾਨਵਰ ਵੀ ਹਮਜ਼ਾ ਭਾਈ ਕੋ ਆਏ ਜਨਾਬ ਵਾਲੀ ਵੱਡੇ ਮਨ ਵਾਲੇ ਆਏ ਆ। ਅੱਛਾ ਆਪਣਾ ਪਿੰਡ ਕਿਹੜਾ ਭਲਾ? ਸੰਤ ਸਿੰਘ ਵਾਲਾ। ਹੈ ਸੰਤ ਸਿੰਘ ਵਾਲਾ। ਸੰਤ ਸਿੰਘ ਵਾਲਾ ਸਿੱਖਾਂ ਦੇ ਨਾਂ ਦੇ ਪਿੰਡ ਹਾਂਜੀ ਹਨਾ। ਬਿਲਕੁਲ। ਇੱਕ ਰਸਤੇ ਦੇ ਵਿੱਚ ਆਇਆ ਸੀਗਾ ਕਿਲਾ ਸ਼ਬਦੇਵ ਸਿੰਘ ਕਿਦਾਂ ਦਾ? ਹਾਂਜੀ ਉਹ ਵੀ ਸਿੱਖਾਂ ਦੇ ਨਾਂ ਤੇ। ਉਹ ਵੀ ਸਿੱਖਾਂ ਦੇ ਨਾਂ ਤੇ ਹੀ ਆ। ਤੋਂ ਅੱਗੇ ਦੱਸੋ ਸਿੱਖ ਬੜੀ ਸਾਡੀ ਵੀਡੀਓ ਵੇਖਦੇ ਆ। ਹਾਂ ਸਿੱਖਾਂ ਦੇ। ਕਿਹੜਾ ਨਾਂ ਹੈ ਪਿੰਡ ਦਾ? ਸੰਤ ਸਿੰਘ ਵਾਲਾ। ਨਨਕਾਣੇ ਤੋਂ ਥੋੜੀ ਹੀ ਉਰੇ ਰਹਿੰਦਾ, ਮਨ ਵਾਲੇ ਦੇ ਨਾਲ। ਹਾਂ ਭਰਾ ਨਾਲ ਪਿਆਰ ਬੜਾ ਆਪਣਾ। ਸੰਤ ਸਿੰਘ ਵਾਲਾ। ਹਾਂ ਬਹੁਤ ਪਿਆਰ ਆਪਣਾ। ਹਾਂ ਸਿੱਖ ਬੜੀ ਵੀਡੀਓ ਵੇਖਦੇ ਇੰਡੀਆ ਪੰਜਾਬ ਦੇ ਪੰਜਾਬੀ ਚ ਬਣਾਈ ਦੀ। ਸੰਤ ਸਿੰਘ ਹਾਂਜੀ ਸੰਤ ਸਿੰਘ ਸੰਤ ਸਿੰਘ 171 171। ਲੋ ਜੀ ਅਸੀਂ ਸੰਤ ਸਿੰਘ ਜਿਹੜਾ ਸਾਡਾ ਪਿੰਡ ਆ ਹੁਣ ਤੇ ਗੰਗਾਪੁਰ ਨਾਂ ਰੱਖਤਾ। ਪਹਿਲੇ ਸਿੱਖ ਸੀਗਾ ਬਾਬਾ ਗੰਗਾ ਰਾਮ। ਉਹਦਾ ਪੂਰਾ 100 ਮਰਬਾ ਆਪਣੀ ਜਾਤੀ ਜ਼ਮੀਨ ਸੀਗੀ ਅੱਛਾ ਅੱਛਾ। ਸਾਡੇ ਪਿੰਡ ਦੀ ਮਿਲਕੀਅਤ ਜਿਹੜੀ ਆ। ਅੱਗੇ ਗੰਗਾ ਰਾਮ ਪਿੰਡ ਹੁੰਦਾ ਸੀਗਾ, ਹੁਣ ਉਹਦਾ ਬਦਲ ਕੇ ਗੰਗਾਪੁਰ ਰੱਖਿਆ ਵਾ। ਅੱਛਾ ਅੱਛਾ। ਤੇ ਉਹ ਵੀ ਸਿੱਖ ਦਾ ਹੀ ਪਿੰਡ ਸੀਗਾ। ਉਹ ਵੀ ਸਿੱਖ ਦਾ ਹੀ ਪਿੰਡ ਸੀਗਾ। ਸਰ ਗੰਗਾ ਰਾਮ ਦਾ। ਹੂੰ। ਉਹਨਾਂ ਦੇ ਬਚਿਆਣਾ ਸ਼ਹਿਰ ਨਹੀਂ ਜਿਹੜਾ ਆਪਣਾ, ਹਾਂ ਸਾਡੇ ਪਿੰਡੋਂ ਘੋੜਾ ਟਰਾਲੀ ਜਾਂਦੀ ਸੀ ਬਚਿਆਣੇ ਸ਼ਹਿਰ ਸਪੈਸ਼ਲ ਸਰ ਗੰਗਾ ਰਾਮ ਦੀ ਧੀ ਨੂੰ ਪੜਾਉਣ ਲੈ ਕੇ। ਅੱਛਾ। ਤੇ ਉਹ ਹੁਣ ਦੁਬਾਰਾ ਆਏ ਆ ਭਾਈ, ਉਹਨਾਂ ਨੇ ਦੁਬਾਰਾ ਫੇਰ ਤਿਆਰ ਕਰਕੇ ਘੋੜਾ ਟਰਾਲੀ ਸਾਨੂੰ ਉਸੇ ਤਰ੍ਹਾਂ ਹੀ ਦਿੱਤੀ ਹੈ। ਦਿੱਤੀ ਹੈ। ਹਾਂਜੀ ਹੁਣ ਲਾਈਏ ਕਿਸੇ ਤੁਹਾਡੇ ਪਿੰਡ ਵੀ ਚੱਕਰ ਫੇ। ਉਹ ਪੁਰਾਣੀ 올ਡ ਵੀਡੀਓ ਕਦੀ ਕਦੀ ਆਉਂਦੀ ਹੁੰਦੀ ਹਾਂ ਚਲੀਏ ਵੀ ਕਿਸੇ ਨੇ ਨਾ ਹੁਣ ਤੇ ਟਾਈਮ ਥੋੜਾ ਵਾ, ਹੁਣ ਤੇ ਵਾਪਸ ਜਾਣਾ। ਵਲੀਮਾ ਵੀ ਆ ਰਿਹਾ। ਫੇਰ ਦੁਬਾਰਾ ਤੋਂ ਤਿਆਰ ਹੋਣ ਵਾਲੀ ਹੋ ਗਈ ਆ। ਤੇ ਸਾਡੇ ਤੁਹਾਨੂੰ ਪਤਾ ਹੀ ਆ ਆਪਣੇ ਨਸ਼ਈ ਬੜੇ ਆ। ਹਾਂ ਉਹ ਅੱਧੇ ਤੇ ਨਸ਼ਈ ਲੈ ਕੇ ਆ ਰੈਲਾ ਪੱਟ ਪੁੱਟ ਕੇ ਪਲੜੀ ਕੱਢ ਕੇ ਲਾਇਆ। ਬੜਾ ਸੋਹਣਾ। ਦੁਬਾਰਾ ਤਾਂ ਫੇਰ ਤਿਆਰ ਹੋਣੀ ਹੈ। ਹਾਂ ਫੇਰ ਤਿਆਰ ਹੋ ਰਹੀ ਦੁਬਾਰਾ। ਫੇਰ ਦੁਬਾਰਾ ਤਿਆਰ ਹੋਣੀ ਹੈ ਹੁਣ। ਅੱਲਾ ਖੈਰ ਕਰੇ। ਚਲੋ ਅੱਲਾ ਖੈਰ ਕਰੇ। ਇਨਸ਼ਾਅੱਲਾ ਤਾਲਾ ਜ਼ਰੂਰ ਚੱਕਰ ਲਾਵਾਂਗੇ ਦੋਸਤੋ। ਅੱਜ ਉਹਦੇ ਵਲੌਗ ਦਾ ਬੜਾ ਮਜ਼ਾ ਆਇਆ, ਯਕੀਨ ਕਰੋ ਬੜੀ ਚਾਸ ਆਈ। ਇਹ ਤੁਹਾਡੇ ਵੱਲ ਦਾ ਆ ਰਿਹਾ ਜਨਾਬ। ਕੋਸ਼ਿਸ਼ ਇਹ ਕਿੰਨੀ ਕਰ ਹੋ ਜਾਣਾ ਪਹਿਲੇ ਹੀ ਆਉਣਾ ਕਿਉਂਕਿ ਰੁਕ ਗਿਆ ਸੀ ਕੰਮ। ਅੱਛਾ ਜੀ ਸ਼ੌਕ ਵਾਲਾ। ਹਾਂਜੀ ਹਾਂਜੀ ਹਾਂਜੀ। ਤੁਹਾਡੀ ਵੀਡੀਓ ਦੇਖ ਦੇਖ ਦੁਬਾਰਾ ਜਿੰਨਾ ਹੋ ਗਿਆ ਫਿਰ ਲੈਣਾ ਵੀ ਪਿਆ। ਮੈਂ ਕਿਹਾ ਤੁਹਾਡੇ ਏ ਕੀ ਬਾਤ ਹੈ ਵੀ ਕੀ ਬਾਤ ਹੈ ਭਾਈ। ਹੁਣ ਅਸੀਂ ਛੁੱਟੀ ਨਹੀਂ ਕਰੀ ਦੀ, ਦੇਖ ਲਓ ਤੁਹਾਡੇ ਸਾਹਮਣੇ ਕੋਸ਼ਿਸ਼ ਹੁੰਦੀ ਹੈ, ਸਫ਼ਰ 'ਚ ਵੀ ਹੋਈ ਹੈ, ਜਾ ਕੇ ਵੀਡੀਓ ਲਾ ਦਈਏ ਭਾਵੇਂ ਲੇਟ ਹੀ ਲਾ ਦਈਏ ਜਰਾ। ਹਾਂਜੀ ਉਹ ਮੈਂ ਬੜੀ ਕੋਸ਼ਿਸ਼ ਕੀਤੀ ਆਏ ਸੀਗੇ, ਲੇਕਿਨ ਫੈਮਿਲੀ ਵੀਜ਼ਾ ਲੈਣ ਦੇ ਕਰਕੇ ਨਾ ਤੁਹਾਨੂੰ ਮਿਲਣਾ ਹੋਇਆ। ਅੱਛਾ ਅੱਛਾ ਅੱਛਾ। ਚਲੋ ਜੋ ਨਸੀਬਾਂ ਦੀ ਵੇਖ ਲਓ। ਅਸੀਂ ਵੀ ਅੱਜ ਹਫਤਾ ਹੋ ਗਿਆ ਆਉਂਦੇ ਆਉਂਦੇ ਪੁੱਛ ਲਓ ਹੁੰਦਾ ਭਾਈ ਨੂੰ ਹਫਤਾ ਹੋ ਗਿਆ, ਅੱਜ ਪਹੁੰਚੇ ਆ ਜੀ। ਮੈਂ ਇਹਨਾਂ ਨੂੰ ਕਹਿੰਦਾ ਵੀ ਮੈਂ ਕਿਹਾ ਮਸਰੂਫ ਆ, ਤੁਹਾਨੂੰ ਪਤਾ ਜਾਂਦੇ ਆਉਂਦੇ ਰਹਿੰਦੇ ਆ, ਤੇ ਤੂੰ ਫਿਕਰ ਨਾ ਕਰ, ਜਦੋਂ ਟਾਈਮ ਲੱਗਾ ਆਪੇ ਚੱਕਰ ਲਾ ਲੈਣ। ਮੈਂ ਭਾਈ ਨਾਲ ਗੱਲ ਪਤਾ ਕੀ ਕੀਤੀ ਸੀਗੀ?
ਮੈਂ ਕਿਹਾ ਜੇ ਤਵਾਰ ਨੂੰ ਅਸੀਂ ਨਾ ਆਏ ਤੇਰੇ ਕੋਲ ਰੋਟੀ ਖਾਣ ਤੇ ਅਸੀਂ ਭਾਈ ਆਪਣੀ ਰੋਟੀ ਅਗਲੇ ਨਾਲ ਲੈ ਕੇ ਆਵਾਂਗੇ। ਇਹ ਮੈਂ ਸਾਡਾ ਜੁਰਮਾਨਾ ਭਾਈ ਦੱਸ ਤੋ ਅੱਲਾ ਦੇ ਕੋਲੋਂ ਪਹੁੰਚ ਹੀ ਗਏ ਹੁਣ ਬਾ ਨਿਕਲਣ ਲੱਗੇ ਅੱਲਾ ਖੈਰ ਕਰੇ। ਆ ਤੇ ਦੁਆਵਾਂ ਦੀ ਯਾਦ ਰੱਖਿਆ ਕਰੋ ਅੱਲਾ ਖੈਰ ਕਰੇ ਜਨਾਬ। ਤੁਹਾਡਾ ਪਰਦੇਸੀਆਂ ਨੇ ਕਰਕੇ ਸਾਡਾ ਸ਼ੁਗਲ ਮੇਲਾ ਚੱਲਦਾ ਰਹਿੰਦਾ ਜਨਾਬ। ਜੀ ਬਹੁਤ ਸ਼ੁਕਰੀਆ ਜੀ। ਓਕੇ ਸ਼ੁਕਰੀਆ ਜੀ। ਇਹ ਜੀ ਹਮਦਾ ਭਾਈ ਦੇ ਭਾਈ ਸੀ ਨਾ ਇਹਨੇ ਤੁਹਾਨੂੰ ਸਾਡਾ ਪਹਿਲੇ ਨਹੀਂ ਬੁਲਾਇਆ ਸੀ ਨਾ। ਨਾ ਭਾਈ ਵੀਡੀਓ ਵੇਖਦੇ ਨਾ ਅਸੀਂ ਇੱਥੇ ਆਉਂਦੇ ਆ। ਹਾਂਜੀ ਇਸ ਤਰ੍ਹਾਂ ਹੀ ਆ। ਕੀ ਬਾਤ ਹੈ। ਲੋ ਜੋ ਨਿਕਲਣ ਲੱਗੇ ਅੱਲਾ ਰੱਖੇ ਖੈਰ। ਓਕੇ ਜੀ ਹਮਦਾ ਭਾਈ ਫਿਰ ਸ਼ੁਕਰੀਆ ਜਜ਼ਾਕੱਲਾ ਜਨਾਬ ਵਾਲੇ। ਠੀਕ ਹੈ ਜੀ ਚਲਿਏ ਹਮਾਰ ਸਾਹਿਬ ਮਜ਼ਾ ਆਇਆ ਯਾਰ। ਨਿਕਲੀਏ ਚਾਹ ਆਈ ਕਿ ਨਹੀਂ? ਮੁਹੱਬਤ ਵਾਲੇ ਬੰਦੇ ਨਾ ਤੁਸੀਂ ਟਾਈਮ ਕੱਢ ਕੇ ਆਣਾ ਕੋਈ ਦਿਹਾੜੀ ਇੱਕ ਲਈ ਇਨਸ਼ਾਅੱਲਾ। ਫਿਰ ਨਾਲੇ ਉਧਰੋਂ ਵੀ ਫਿਰ ਕੇ ਆਵਾਂਗੇ ਯਾਰ ਸਾਰਾ ਠੀਕ ਹੋ ਗਿਆ ਇਨਸ਼ਾਅੱਲਾ ਤਾਲਾ। ਪਹਿਲੇ ਇੱਧਰ ਆਵਾਂਗੇ ਫਿਰ ਹੁਣ ਚੱਲ ਜਾਾਂਗੇ। ਠੀਕ ਹੋ ਗਿਆ। ਓਕੇ ਦੋਸਤੋ ਅੱਜ ਦੇ ਵਲੌਗ ਦੇ ਇੱਥੇ ਕਰਦੇ ਇਖਤਾਮ। ਦੁਆਵਾਂ 'ਚ ਯਾਦ ਰੱਖੋ ਮਿਲਾਂਗੇ ਨੈਕਸਟ ਵਲੌਗ ਦੇ ਸਾਰੇ ਪਰਦੇਸੀਆਂ ਭਰਾਵਾਂ। ਲਵ ਯੂ ਜਨਾਬ। ਫਿਰ ਅੱਲਾ ਹਾਫਿਜ਼।